ਹੋ ਰਿਹਾ, ਕਿਵੇਂ ਕੁਛ ਜਿਹੜਾ ਉਹ ਚੱਲ ਰਿਹਾ, ਉਸ ਬਾਰੇ ਚਰਚਾ ਜਿਹੜੀ ਉਹ ਹੋਊਗੀ। ਟਰੱਕਿੰਗ ਦੇ ਵਿੱਚ ਹਰ ਵਰੇ, ਹਰ ਹਰ ਸਾਲ, ਹਰ ਮਹੀਨੇ, ਐਵਰੀ ਡੇ ਆਪਾਂ ਕਹਿ ਸਕਦੇ ਹਾਂ ਵੀ ਨਵੇਂ ਲੋਕ ਜਿਹੜੇ ਉਹ ਐਡ ਹੁੰਦੇ ਨੇ, ਸ਼ੁਮਾਰ ਹੁੰਦੇ ਨੇ, ਜਿਨ੍ਹਾਂ ਨੇ ਪਹਿਲੀ ਵਾਰੀ ਚਲਾਉਣਾ ਆ ਜਾਂ ਨਵੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਦੇਖਣੀਆਂ ਆ। ਕਿਸੇ ਦੇ ਕੋਲ ਐਕਸਪੀਰੀਅੰਸ ਵੱਧ ਹੁੰਦਾ, ਕਿਸੇ ਦੇ ਕੋਲ ਘੱਟ ਹੁੰਦਾ ਆ, ਅਤੇ ਇਹ ਸਾਰੀਆਂ ਚੀਜ਼ਾਂ ਆਪਾਂ ਦੇਖਦੇ ਹਾਂ। ਰੀਸੈਂਟਲੀ ਆਪਣੇ ਗਵਾਂਢੀ ਮੁਲਕ ਤੋਂ ਤੇ ਹੋਰ ਇੱਥੋਂ ਵੀ ਕਈ ਜਿਹੜੀਆਂ ਰਿਪੋਰਟਸ, ਖਬਰਾਂ ਜਿਹੜੀਆਂ ਉਹ ਆਉਂਦੀਆਂ ਰਹੀਆਂ ਵੀ ਕਈ ਹਾਦਸੇ ਜਿਹੜੇ ਉਹ ਵਾਪਰ ਜਾਂਦੇ ਆ। ਇੱਕ ਰੀਸੈਂਟਲੀ ਟਰਾਲਾ ਤਿਲਕਣ ਦੇ ਨਾਲ ਇੱਕ ਪੰਜਾਬੀ ਨੌਜਵਾਨ ਦੀ ਜਿਹੜੀ ਉਹ ਮੌਤ ਜਿਹੜੀ ਹੋ ਗਈ ਆ। 7 ਮਹੀਨੇ ਪਹਿਲਾਂ ਹੀ ਅਜੇ ਕੈਨੇਡਾ ਨੂੰ ਉਹ ਆਇਆ ਸੀਗਾ। ਚੰਗੀਆਂ ਕਮਾਈਆਂ ਕਰਨ ਦਾ ਜਿਹੜਾ ਸੁਪਨਾ ਸੀ ਉਹ ਵਿੱਚ ਵਿਚਾਲੇ ਹੀ ਉਹਨਾਂ ਦਾ ਰਹਿ ਗਿਆ। ਸੋ ਕਈ ਵਾਰੀ ਇਹ ਚੀਜ਼, ਘਟਨਾਵਾਂ ਜਿਹੜੀਆਂ ਉਹ ਵਾਪਰ ਜਾਂਦੀਆਂ ਆ। ਤੇ ਹੁਣ ਨਾਲ ਦੇ ਨਾਲ ਪ੍ਰਵੀਨ ਆਪਾਂ ਇਹ ਵੀ ਦੇਖ ਰਹੇ ਹਾਂ ਵੀ ਜੀ। ਸਿਆਲਾਂ ਦੇ ਦਿਨ ਨੇ, ਵਿੰਟਰ ਦੇ ਦਿਨ ਨੇ, ਕਈਆਂ ਦੇ ਲਈ ਇਹ ਪਹਿਲੀ ਵਾਰ ਇਹ ਸਾਰਾ ਕੁਛ ਉਹਨਾਂ ਨੇ ਦੇਖਣਾ ਹੈ, ਖਾਸ ਕਰਕੇ ਜਿਹੜੇ ਟਰੱਕਿੰਗ ਦੇ ਨਾਲ ਜਿਹੜੇ ਉਹ ਜੁੜੇ ਆ। ਉਹਨਾਂ ਨੂੰ ਆਪਾਂ ਚਲੋ ਬੇਨਤੀ ਕਰਦੇ ਹਾਂ ਵੀ ਭਾਈ ਜਿਹੜੇ ਐਕਸਪੀਰੀਅੰਸਡ ਬੰਦੇ ਆ ਉਹਨਾਂ ਤੋਂ ਸਲਾਹ ਵੀ ਲਓ, ਉਹਨਾਂ ਤੋਂ ਟਿਪਸ ਵੀ ਲਓ। ਤੇ ਅਸੀਂ ਵੀ ਬੇਨਤੀ ਕਰਦੇ ਹਾਂ ਵੀ ਜਿਨ੍ਹਾਂ ਨੂੰ ਚਿਰ ਹੋ ਗਿਆ ਇੱਥੇ ਚਲਾਉਂਦਿਆਂ ਨੂੰ, ਵਿੰਟਰ ਦੇ ਵਿੱਚ ਕਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਆ, ਬਲੈਕ ਆਈਸ ਤੋਂ ਕਿੱਦਾਂ ਬਚਣਾ ਹੈ, ਕਿੱਦਾਂ ਪਤਾ ਲੱਗੇ ਵੀ ਬਲੈਕ ਆਈਸ ਆ, ਜੇ ਸਨੋ ਬਲਿਜ਼ਰਡ ਆ ਰਿਹਾ ਆ ਕਿਤੇ ਜਾਂ ਭਾਰੀ ਮੀਂਹ ਪੈ ਰਿਹਾ ਆ, ਉਦੋਂ ਕਿਹੜੀਆਂ ਚੀਜ਼ਾਂ ਦਾ, ਚੇਨਾਂ ਨੂੰ ਲੈ ਕੇ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ, ਜਿਹੜੀਆਂ ਸਰਦੀਆਂ ਨੂੰ ਲੈ ਕੇ ਪ੍ਰਵੀਨ ਆਪਾਂ ਨੂੰ ਖਾਸ ਧਿਆਨ ਜਿਹੜਾ ਉਸ ਚੀਜ਼ 'ਚ ਰੱਖਣਾ ਪੈਂਦਾ ਆ। ਸੋ ਆਪਾਂ ਬੇਨਤੀ ਕਰਾਂਗੇ ਆਪਣੇ ਜਿੰਨੇ ਵੀ ਟਰੱਕਰਸ ਹੈਗੇ ਆ ਵੀ ਉਹ ਜ਼ਰੂਰ ਆਉਣ ਤੇ ਆ ਕੇ ਇਸ ਦੇ ਪ੍ਰਤੀ ਜਿਹੜੀਆਂ ਆਪਣੀਆਂ ਟਿਪਸ ਵਗੈਰਾ ਜਿਹੜੀਆਂ ਉਹ ਦੇਣ, ਤਾਂ ਜੋ ਕਈਆਂ ਦੇ ਲਈ, ਜਿਨ੍ਹਾਂ ਦੇ ਲਈ ਖਾਸ ਕਰਕੇ ਪਹਿਲਾ ਸੀਜ਼ਨ ਆ, ਜਾਂ ਕਈਆਂ ਅਜੇ ਥੋੜ੍ਹਾ ਚਿਰ ਹੋਇਆ ਉਹਨਾਂ ਨੇ ਸਾਰੀਆਂ ਚੀਜ਼ਾਂ ਨਹੀਂ ਦੇਖੀਆਂ ਜਾਂ ਨਹੀਂ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਨੂੰ ਉਹਨਾਂ ਟਿਪਸ ਦੇ ਨਾਲ ਫਾਇਦਾ ਹੋ ਸਕੇ। ਹਾਂਜੀ ਬਿਲਕੁਲ, ਜਿਹੜੇ ਲੋਕ ਅਣਜਾਣ ਨੇ ਜਾਂ ਨਵੇਂ ਟਰੱਕਿੰਗ ਦੇ ਵਿੱਚ ਆਏ ਨੇ, ਜਿਨ੍ਹਾਂ ਦਾ ਪਹਿਲੀ ਵਾਰੀ ਇਹਨਾਂ ਮੌਸਮਾਂ ਦੇ ਨਾਲ, ਇਹਨਾਂ ਚੀਜ਼ਾਂ ਦੇ ਨਾਲ ਵਾਹ ਪੈਣਾ, ਉਹਨਾਂ ਦੇ ਲਈ ਤਾਂ ਬੇਹੱਦ ਉਹ ਜਾਣਕਾਰੀਆਂ ਬੇਹੱਦ ਜ਼ਰੂਰੀ ਨੇ। ਦੂਜੀ ਅਹਿਮ ਗੱਲ ਇਹ ਹੈ ਕਿ ਪਹਿਲੀ ਵਾਰ ਦੀ ਗੱਲ ਨਹੀਂ ਹੈ, ਕਈ ਵਾਰੀ ਮਾਹਰ ਬੰਦਾ ਵੀ ਕਈਆਂ ਥਾਵਾਂ ਤੇ ਧੋਖਾ ਖਾ ਜਾਂਦਾ, ਕਈ ਥਾਵਾਂ ਤੇ ਕੱਚਾ ਖਾ ਜਾਂਦਾ, ਤੇ ਇਸੇ ਕਰਕੇ ਆਪਾਂ ਕਹਿੰਦੇ ਹਾਂ ਕਿ ਦੁਰਘਟਨਾ, ਸਾਵਧਾਨੀ ਹਟੀ ਤੇ ਦੁਰਘਟਨਾ ਘਟੀ। ਸੋ ਕਈ ਵਾਰੀ ਸਾਡੀ ਸਾਵਧਾਨੀ ਕਰਕੇ ਵੀ ਕਈ ਦੁਰਘਟਨਾਵਾਂ ਜਿਹੜੀਆਂ ਨੇ ਘਟ ਜਾਂਦੀਆਂ ਨੇ। ਸੋ ਇਸੇ ਕਰਕੇ ਸਾਂਝੀ ਸੱਚ ਪ੍ਰੋਗਰਾਮ ਦੇ ਵਿੱਚ ਬੁੱਧਵਾਰ ਨੂੰ ਆਪਾਂ ਟਰੈਕਿੰਗ ਉੱਤੇ ਸ਼ੋਅ ਕਰਦੇ ਹਾਂ। ਟਰੈਕਿੰਗ ਦੇ ਨਾਲ ਰਿਲੇਟਡ ਜਿੰਨੇ ਵੀ ਇਸ਼ੂਜ਼ ਨੇ, ਜਿੰਨੀਆਂ ਵੀ ਪ੍ਰੋਬਲਮਸ ਨੇ, ਜਿੰਨੀਆਂ ਵੀ ਸਮੱਸਿਆਵਾਂ ਨੇ, ਉਹਨਾਂ ਤੇ ਗੱਲਬਾਤ ਕਰਦੇ ਹਾਂ। ਤੇ ਅੱਜ ਇਸੇ ਮੌਸਮ ਲਗਾਤਾਰ ਬਦਲ ਰਿਹਾ, ਕਿਉਂਕਿ ਅੱਜ ਕੱਲ੍ਹ ਜਿਹੜੇ ਵੀਰ ਕੈਨੇਡਾ, ਅਮਰੀਕਾ ਦੇ ਵਿੱਚ ਟਰੈਕਿੰਗ ਕਰਦੇ ਨੇ, ਆਉਣ ਜਾਣ ਕਰਦੇ ਨੇ, ਬੇਸ਼ੱਕ ਇੱਧਰ ਤਾਂ ਮੌਸਮ ਠੀਕ ਹੈ, ਪਰ ਕੈਨੇਡਾ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ। ਪਿਛਲੇ ਕਈ ਦਿਨਾਂ ਦੇ ਵਿੱਚ ਦੇਖਿਆ ਕਿ ਟਰੈਕਿੰਗ ਦੇ ਨਾਲ ਜੁੜੇ ਇੰਡਸਟਰੀ ਦੇ ਲੋਕਾਂ ਨੂੰ, ਟਰੱਕਰ ਭਰਾਵਾਂ ਨੂੰ ਬਹੁਤ ਸਾਰੀਆਂ ਦੁਰਘਟਨਾਵਾਂ ਦਾ ਸਾਹਮਣਾ ਜਾਂ ਸ਼ਿਕਾਰ ਹੋਣਾ ਪਿਆ। ਅਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਜਾਨ ਹੈ ਜਾਂ ਹੀ ਚਲੀ ਜਾਵੇ, ਜੋ ਤੁਸੀਂ ਕਿਸੇ ਵੀ ਕਿੱਤੇ ਦੇ ਵਿੱਚ ਕੰਮ ਕਰ ਰਹੇ ਹੋ। ਸੋ ਉੱਥੇ ਸਾਨੂੰ ਸਾਰਿਆਂ ਦੇ ਸੁਝਾਅ ਕੰਮ ਆਉਂਦੇ ਨੇ, ਸਾਡੇ ਇੱਕ ਦੂਜੇ ਦੇ ਨਿੱਜੀ ਤਜਰਬੇ ਕੰਮ ਆਉਂਦੇ ਨੇ, ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਚੁਣੌਤੀ ਵਾਲੀਆਂ ਰੋਡ ਕੰਡੀਸ਼ਨਸ ਨੇ, ਉਹਨਾਂ ਦੇ ਵਿੱਚ ਕਿਵੇਂ ਅਸੀਂ ਬਚਣਾ ਵਾ। ਕਿਉਂਕਿ ਪਿਛਲੇ ਦਿਨੀ ਇੱਕ ਬੜਾ ਦਰਦਨਾਕ ਸੜਕ ਹਾਦਸਾ ਵਾਪਰਿਆ ਤੇ ਉਸ ਹਾਦਸੇ ਦੇ ਵਿੱਚ ਡਰਾਈਵਰ ਵੀਰ ਦੀ ਮੌਤ ਹੋ ਗਈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਨੂੰ ਕਾਲ ਕਰਕੇ ਸਾਡੇ ਨਾਲ ਆਪਣੇ ਸੁਝਾਅ, ਆਪਣੇ ਤਜਰਬੇ ਜ਼ਰੂਰ ਸਾਂਝੇ ਕਰਿਓ ਕਿ ਜਦੋਂ ਵੀ ਮੌਸਮ ਬਦਲਦਾ, ਜਦੋਂ ਵੀ ਆਪਾਂ ਅਕਤੂਬਰ ਤੋਂ ਨਵੰਬਰ ਦੇ ਵਿੱਚ ਐਂਟਰ ਹੁੰਦੇ ਆ ਤੇ ਇੱਕਦਮ ਇਹਨਾਂ ਜਿਹੜੀਆਂ ਸਨੋ ਵਾਲੇ ਇਲਾਕਿਆਂ ਦੇ ਵਿੱਚ ਟਰੱਕਿੰਗ ਡਰਾਈਵਰੀ ਕਰਨੀ ਆ, ਤੇ ਉਹ ਤੁਸੀਂ ਕਿਵੇਂ ਕਰਦੇ ਹੋ, ਕਿੱਥੇ ਕਿੱਥੇ ਬਚਾਅ ਰੱਖਦੇ ਹੋ। ਬਹੁਤ ਸਾਰੇ ਡਰਾਈਵਰ ਵੀਰ ਆ ਜਿਹੜੇ ਭਾਰੀ ਸਨੋ ਕਰਕੇ ਫਸ ਵੀ ਜਾਂਦੇ ਆ। ਕੱਲ ਵੀ ਕੈਨੇਡਾ ਤੋਂ ਕਈ ਲੋਕਾਂ ਦੇ ਫਸਣ ਦੀਆਂ ਖਬਰਾਂ ਆਈਆਂ ਰਹੀਆਂ ਕਿ ਲੋਕਾਂ ਨੂੰ ਘਰੇ ਪਹੁੰਚਣ ਥੋੜੀ ਮੋਟੀ ਡਰਾਈਵ ਤੇ ਕਈ ਘੰਟੇ ਲੱਗ ਗਏ। ਸੋ ਇਸ ਕਰਕੇ ਬਦਲਦੇ ਮੌਸਮ ਦੇ ਵਿੱਚ ਚੁਣੌਤੀਆਂ ਵੀ ਬਦਲ ਜਾਂਦੀਆਂ ਨੇ। ਹਰ ਮੌਸਮ ਦੀਆਂ ਆਪਣੀਆਂ ਚੁਣੌਤੀਆਂ ਨੇ, ਗਰਮੀ ਦੀਆਂ ਆਪਣੀਆਂ ਨੇ, ਪਰ ਇਹਨਾਂ ਚੀਜ਼ਾਂ ਤੋਂ ਬਚਿਆ ਕਿਵੇਂ ਜਾਵੇ, ਇਹ ਤੁਹਾਡੀਆਂ ਰਾਇਆਂ, ਮਸ਼ਵਰੇ, ਸਲਾਹਾਂ ਨਵਿਆਂ ਦੇ ਲਈ ਕੀਮਤੀ ਕਿਵੇਂ ਨੇ, ਨਵਿਆਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਆ, ਇਹ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ। ਸਟੂਡੀਓ ਦਾ ਨੰਬਰ ਹੈ 408 272 5200। ਜੀ ਬਿਲਕੁਲ, 4082725200 ਦੇ ਉੱਤੇ ਜਿਹੜਾ ਆ ਉਹ ਚੱਲਦੇ ਆ। ਸੋ ਕੁਛ ਤਾਂ ਜਿਹੜੀਆਂ ਟਿਪਸ ਜਾਂ ਕਾਮਨ ਜਿਹੜੀਆਂ ਗੱਲਾਂ ਆ, ਇੱਕ ਤੇ ਆ ਵੀ ਸਪੀਡ ਨਹੀਂ ਕਰਨੀ ਇਹੋ ਜਿਹੇ ਮੌਸਮ ਦੇ ਵਿੱਚ, ਸਲੋ ਡਾਊਨ ਤੁਸੀਂ ਚੀਜ਼ਾਂ ਜਿਹੜੀਆਂ ਆ ਪ੍ਰਵੀਨ ਇਸ ਦੇ ਵਿੱਚ ਰਹਿਣਾ ਹੁੰਦਾ। ਐਕਸੈਸਿਵ ਸਪੀਡ ਤੋਂ ਜਿਹੜੇ ਤੁਸੀਂ ਬਚਣਾ ਆ। ਕਈ ਥਾਵਾਂ ਦੇ ਉੱਤੇ ਸਪੀਡ ਚਾਹੇ ਜ਼ਿਆਦਾ ਵੀ ਆ, ਉਹ ਕਹਿੰਦੇ ਆ ਵੀ ਸੇਫ ਹੁੰਦੀ ਆ, ਬਟ ਜਦੋਂ ਇਹ ਕੰਡੀਸ਼ਨਸ ਆ ਜਾਂਦੀਆਂ ਆ, ਅਚਾਨਕ ਜ਼ਿਆਦਾ ਮੀਂਹ ਆ ਗਿਆ ਜਾਂ ਤਿਲਕਣਾ ਰੋਡ ਦੇ ਉੱਤੇ,
ਜਾਂ ਹੋਰ ਕੋਈ ਚੀਜ਼ਾਂ ਜਿਹੜੀਆਂ ਨੇ ਉਹਦੇ ਨਾਲ ਫਿਰ ਪ੍ਰੋਬਲਮ ਇਸ ਚੀਜ਼ ਦੇ ਵਿੱਚ ਆ ਜਾਂਦੀ ਆ ਤੇ ਐਕਸੀਡੈਂਟ ਹੋਣ ਦੇ ਚਾਂਸ ਬਹੁਤ ਵੱਧ ਜਾਂਦੇ ਆ। ਤੁਸੀਂ ਪੁਰਾਣੇ ਸਿਆਲਾਂ ਦੀਆਂ ਖਬਰਾਂ ਜਿਹੜੀਆਂ ਉਹ ਦੇਖ ਲਓ ਤਾਂ ਤੁਹਾਨੂੰ ਬਹੁਤ ਸਾਰੇ ਮਲਟੀ ਜਿਹੜੇ ਸੈਮੀ ਟਰੱਕ ਐਕਸੀਡੈਂਟਸ ਆ, ਪਾਈਲ ਅਪਸ ਆ, ਉਹ ਤੁਹਾਨੂੰ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਮਿਲਦੀਆਂ ਨੇ। ਇਹ ਹਰ ਸਾਲ ਇਦਾਂ ਹੁੰਦਾ ਹੈ। ਹਰ ਸਾਲ ਇਸ ਦੇ ਵਿੱਚ ਬਚਣ ਦੇ ਲਈ ਜਿਹੜੀ ਕੋਸ਼ਿਸ਼ਾਂ ਹੁੰਦੀਆਂ। ਅਮਰੀਕਾ ਬਹੁਤ ਵੱਡਾ ਆ, ਬਹੁਤ ਥਾਵਾਂ ਦੇ ਉੱਤੇ ਬੀਆਬਾਨ ਜਿਹੜੇ ਥਾਵਾਂ ਨੇ, ਕੋਈ ਵੀ ਇਰਦ-ਗਿਰਦ ਕਿਤੇ ਨਹੀਂ ਹੁੰਦਾ। ਉਹਨਾਂ ਥਾਵਾਂ ਦੇ ਉੱਤੇ ਇਹ ਸਾਰੀ ਚੀਜ਼ ਨੂੰ ਸਨੋ ਨੂੰ ਪਲੋਅ ਕਰਕੇ ਪਰੇ ਕਰਨਾ ਜਾਂ ਉੱਥੇ ਲੂਣ ਛਿੜਕਣਾ, ਇਹ ਹਰ ਵਾਰੀ ਕਰਨਾ ਜਿਹੜਾ ਆ ਉਹ ਕਰਦੇ ਤਾਂ ਹਨ, ਪਰ ਉਹ ਜਿਹੜੀ ਚੀਜ਼ ਆ ਉਹ ਨਾਮੁਮਕਿਨ ਜਿਹੀ ਗੱਲ ਹੋ ਜਾਂਦੀ। ਸੋ ਕਿਤੇ ਨਾ ਕਿਤੇ ਕੁਛ ਨਾ ਕੁਛ ਜਿਹੜਾ ਉਹ ਰਹਿ ਜਾਂਦਾ ਹੈ। ਨਾਲੇ ਬਦਲਦੇ ਮੌਸਮ ਦੇ ਵਿੱਚ ਪਤਾ ਨਹੀਂ ਲੱਗਦਾ, ਖਾਸ ਕਰਕੇ ਜਦੋਂ ਤੁਸੀਂ ਹਿਲੀ ਏਰੀਆ ਪਹਾੜਾਂ ਦੇ ਵਿੱਚੋਂ ਲੰਘ ਰਹੇ ਹੁੰਦੇ ਆ, ਉੱਥੇ ਮੌਸਮ ਬਹੁਤ ਜਲਦੀ ਅਜਿਹੇ ਦੇ ਵਿੱਚ ਜਿਹੜਾ ਬਦਲ ਜਾਂਦਾ। ਕਦੋਂ ਧੁੱਪ ਲਿਸ਼ਕਦੀ ਹੋਵੇ ਤੇ ਕੁਛ ਘੰਟਿਆਂ ਬਾਅਦ ਤੂਫਾਨ ਉੱਥੇ ਆ ਜਾਵੇ, ਇਸ ਦੇ ਬਾਰੇ ਜਿਹੜਾ ਉਹ ਪਤਾ ਨਹੀਂ ਲੱਗਦਾ ਹੁੰਦਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਆ। ਤੇ ਭਾਈ ਤੁਸੀਂ ਆਪਣਾ ਵੀ ਜਿਹੜਾ ਉਹ ਬਚਾਅ ਰੱਖਣਾ ਆ, ਆਪਣੇ ਇਕੁਇਪਮੈਂਟ ਦਾ ਵੀ ਬਚਾਅ ਰੱਖਣਾ ਹੈ ਤੇ ਬਾਕੀ ਨਾਲ ਜਿਹੜੇ ਚੱਲ ਰਹੇ ਸੜਕ ਦੇ ਉੱਤੇ ਆ ਉਹਨਾਂ ਦਾ ਵੀ ਤੁਸੀਂ ਜਿਹੜਾ ਉਹ ਬਚਾਅ ਰੱਖਣਾ ਹੁੰਦਾ ਹੈ। ਸੋ ਜ਼ਰੂਰ ਆਪਣੇ ਟਿਪਸ ਜੇ ਤੁਹਾਡੇ ਵੀ ਹੈਗੇ ਆ, ਤੁਸੀਂ ਇੰਨੇ ਸਾਲਾਂ ਦੇ ਵਿੱਚ ਐਕਸਪੀਰੀਅੰਸ ਦੇ ਨਾਲ ਇੰਨੇ ਜਿਹੜੇ ਮੌਸਮ ਕੱਢੇ ਨੇ, ਤਾਂ ਉਹ ਜ਼ਰੂਰ ਜਿਹੜਾ ਉਹ ਦੱਸੋ, ਤਾਂ ਜੋ ਤੁਸੀਂ ਵੀ ਕਾਲ ਕਰਕੇ ਆਪਣੇ ਟਿਪਸ ਜਿਹੜੇ ਉਹ ਸ਼ੇਅਰ ਕਰੋ। ਜਾਂ ਕਿਸੇ ਦਾ ਕੋਈ ਸਵਾਲ ਹੈਗਾ ਆ ਤੇ ਇੱਕ ਦੂਜੇ ਨੂੰ ਤੁਸੀਂ ਇਸ ਪਲੇਟਫਾਰਮ ਦੇ ਉੱਤੇ ਜਿਹੜੇ ਉਹ ਪੁੱਛ ਸਕਦੇ ਵੀ ਕੀ ਕਰਨਾ ਚਾਹੀਦਾ, ਕਿੱਦਾਂ ਆ, ਕਿਵੇਂ ਆ। 408 272 5200 4082725200 ਦੇ ਉੱਤੇ ਜਿਹੜਾ ਆ ਉਹ ਤੁਸੀਂ ਕਾਲ ਜਿਹੜਾ ਉਹ ਜ਼ਰੂਰ ਕਰੋ ਤੇ ਕਾਲ ਕਰਕੇ ਆਪਣੇ ਵਿਚਾਰ, ਆਪਣੇ ਟਿਪਸ ਜਿਹੜੇ ਆ ਸਿਆਲਾਂ ਦੇ ਮੌਸਮ ਦੇ ਵਿੱਚ ਡਰਾਈਵਿੰਗ ਨੂੰ ਲੈ ਕੇ, ਖਾਸ ਕਰਕੇ ਸਨੋ ਜਾਂ ਜਿੱਥੇ ਤਿਲਕਣ ਜ਼ਿਆਦਾ ਹੁੰਦੀ ਆ ਉਹਦੇ ਵਿੱਚ ਕੀ ਕਰਨਾ ਚਾਹੀਦਾ ਆ, ਕਿੰਨੀ ਦੂਰੀ ਬਣਾ ਕੇ ਰੱਖੀਏ, ਵਿਜ਼ੀਬਿਲਟੀ ਦਾ ਕਿੱਦਾਂ ਧਿਆਨ ਰੱਖਣਾ ਆ, ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਤੁਸੀਂ ਮੇਕ ਸ਼ੋਰ ਕਰਨਾ ਵੀ ਟਰੱਕ ਦੀਆਂ ਪਰਫੈਕਟਲੀ ਗੁੱਡ ਜਿਹੜੀਆਂ ਚੱਲ ਰਹੀਆਂ ਹੋਣ, ਵਧੀਆ ਹੋਵੇ। ਸੋ ਜ਼ਰੂਰ ਤੁਸੀਂ ਸ਼ੇਅਰ ਕਰੋ 408 272 5200 ਦੇ ਉੱਤੇ। ਹਾਂਜੀ, ਫੈਡਰਲ ਹਾਈਵੇ ਐਡਮਿਨਿਸਟ੍ਰੇਸ਼ਨ ਦੇ ਮੁਤਾਬਕ, ਜਿਹਨੂੰ ਅਸੀਂ FWA ਕਹਿ ਦਿੰਦੇ ਹਾਂ, ਉਹਦੇ ਮੁਤਾਬਕ ਹਰ ਸਾਲ ਤਕਰੀਬਨ 57 ਲੱਖ ਦੇ ਕਰੀਬ ਜਿਹੜੇ ਹਾਦਸੇ ਹੁੰਦੇ ਆ। ਇਹਨਾਂ ਦੇ ਵਿੱਚੋਂ 22% ਜਿਹੜੇ ਆ, 22% ਤੋਂ ਵੀ ਜ਼ਿਆਦਾ ਉਹ ਵੈਦਰ ਰਿਲੇਟਡ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਕਰਕੇ ਹੁੰਦੇ ਆ, ਤੇ 73% ਜਿਹੜੇ ਆ ਉਹ ਉਹਨਾਂ ਦੇ ਕਾਰਨ ਹੋਰ ਹੁੰਦੇ ਆ। 46% ਰੇਨਿੰਗ ਦੇ ਵਿੱਚ ਹੁੰਦੇ ਆ, ਜਦੋਂ ਮੀਂਹਾਂ ਦਾ ਮੌਸਮ ਹੁੰਦਾ ਹੈ। ਤੇ ਤਕਰੀਬਨ 5897 ਫੈਟੈਲਿਟੀਜ਼ ਹੁੰਦੀਆਂ ਨੇ, ਮੌਤਾਂ ਹੁੰਦੀਆਂ ਨੇ, ਤੇ ਘੱਟੋ ਘੱਟ 5 ਲੱਖ ਲੋਕ ਜਿਹੜੇ ਆ ਉਹ ਇਹਨਾਂ ਹਾਦਸਿਆਂ ਦੇ ਵਿੱਚ ਜ਼ਖਮੀ ਹੁੰਦੇ ਆ। ਤੇ ਜ਼ਿਆਦਾਤਰ ਜਿਹੜੇ ਜ਼ਖਮੀਆਂ ਦੀ ਹਾਲਤ ਆ ਉਹ ਦੱਸਦੇ ਆ ਅੰਕੜੇ ਕਿ ਉਹ ਮੌਸਮਾਂ ਦੇ ਵਿੱਚ ਜਦੋਂ ਬਦਲਾਅ ਆਉਂਦਾ, ਉਦੋਂ ਜਿਹੜੇ ਕ੍ਰੈਸ਼ਿਸ ਹੁੰਦੇ ਆ, ਉਦੋਂ ਜਿਹੜੇ ਸੜਕ ਹਾਦਸੇ ਹੁੰਦੇ ਆ, ਉਦੋਂ ਜਿਹੜੀਆਂ ਮੌਤਾਂ ਨੇ ਜਾਂ ਜ਼ਖਮੀ ਨੇ ਉਦੋਂ ਜ਼ਿਆਦਾ ਉਹਨਾਂ ਦੇ ਹੁੰਦੇ ਆ। ਸੋ ਅੰਕੜੇ ਉਹਨਾਂ ਦੇ ਇਹ ਵੀ ਦੱਸਦੇ ਆ ਕਿ ਜਿਹੜੇ ਵੱਡੇ ਟਰੱਕ ਆ, ਸੈਮੀ ਟ੍ਰੇਲਰ ਆ, ਜਾਂ ਬੱਸਸ ਨੇ ਜਿਹੜੀਆਂ, ਉਹਨਾਂ ਦੇ ਵਿੱਚ ਜਾਂ ਐਵਰੇਜ ਜਿਹੜੀ ਕਾਰ ਆ, ਉਹ ਜਦੋਂ ਇਹੋ ਜਿਹੇ ਕੰਡੀਸ਼ਨਸ ਦੇ ਵਿੱਚ ਉਹਨਾਂ ਤੇ ਬੇਕਾਬੂ ਘੱਟ ਹੋ ਜਾਂਦਾ, ਉਹਨਾਂ ਤੇ ਕੰਟਰੋਲ ਘੱਟ ਜਾਂਦਾ, ਬੇਕਾਬੂ ਜ਼ਿਆਦਾ ਹੋ ਜਾਂਦੀਆਂ। ਸੋ ਇਸ ਕਰਕੇ ਨਾ ਚਾਹੁੰਦੇ ਹੋਏ ਵੀ ਜਿਹੜੇ ਡਰਾਈਵਰ ਆ, ਉਹਨਾਂ ਤੋਂ ਕਈ ਵਾਰ ਹਾਦਸੇ ਹੋ ਜਾਂਦੇ ਆ। ਸੋ ਜਿਹੜੇ ਵੇਟ ਵਾਲੇ ਆ, ਜ਼ਿਆਦਾ ਟਰੱਕ ਟ੍ਰੇਲਰ ਜਿਹੜੇ ਵੇਟ ਚੱਕਦੇ ਆ, ਉਹਨਾਂ ਦੇ ਵਿੱਚ ਹਾਦਸਿਆਂ ਦੀ ਜਿਹੜੀ ਆ ਸੰਭਾਵਨਾ ਉਹ ਹਮੇਸ਼ਾ ਜ਼ਿਆਦਾ ਰਹਿੰਦੀ ਹੈ। ਸੋ ਜੀ। ਉਹ ਕਹਿੰਦੇ ਕਿ ਬੇਸ਼ੱਕ ਇਹਦੇ ਲਈ ਸਕਿੱਲ ਦੀ ਬਹੁਤ ਜ਼ਿਆਦਾ ਲੋੜ ਹੈ, ਤੇ ਇਸ ਚੀਜ਼ ਨੂੰ ਰੋਕਣ ਦੇ ਲਈ ਤੁਹਾਨੂੰ ਟੈਕਨੀਕਲੀ ਬਹੁਤ ਜ਼ਿਆਦਾ ਸਾਊਂਡ ਹੋਣਾ ਪੈਂਦਾ ਹੈ। ਪਰ ਬਾਵਜੂਦ ਇਸਦੇ ਇਹ ਵੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਜਿੰਨੇ ਵੀ ਸਕਿੱਲਡ ਆ, ਕਈ ਵਾਰੀ ਸਕਿੱਲਡ ਬੰਦਾ ਓਵਰ ਕੌਨਫੀਡੈਂਸ ਦੇ ਵਿੱਚ ਆ ਕੇ ਵੀ ਧੋਖਾ ਖਾ ਜਾਂਦਾ ਹੈ। ਸੋ ਇਹਨਾਂ ਨੇ ਜਿਹੜੇ ਅੰਕੜੇ ਕੱਢੇ ਸੀਗੇ, ਇਹਨਾਂ ਨੇ ਘੱਟੋ ਘੱਟ ਬਾਹਲਾ ਨਹੀਂ 279 ਮਿਲੀਅਨ ਮਾਈਲਸ ਦੇ ਉੱਪਰ ਜਿਹੜਾ ਉਹ ਇਹ ਸਾਰਾ ਜਿਹੜਾ ਕਹਿ ਲਈਏ ਕਿ ਅੰਕੜੇ ਇਕੱਠੇ ਕੀਤੇ ਆ। ਹੂੰ। 2012 ਤੋਂ ਲੈ ਕੇ 2014 ਦੇ ਵਿੱਚ ਇਹਨਾਂ ਨੇ ਜਿਹੜਾ ਐਸਟੀਮੇਟ ਆ ਉਹ ਸੀਗਾ 11 ਮਿਲੀਅਨ, ਜਿਹੜਾ ਐਸਟੀਮੇਟ ਸੀਗਾ 2014 ਦੇ ਵਿੱਚ ਕੀਤਾ। ਤੇ ਤਕਰੀਬਨ ਹੁਣ ਤੱਕ ਇਹ ਕਹਿੰਦੇ ਕਿ 280 ਮਿਲੀਅਨ ਦੇ ਵਿੱਚ ਜਿਹੜੇ ਮੌਸਮਾਂ ਦੀ ਤਬਦੀਲੀ ਹੁੰਦੀ ਹੈ, ਤਾਂ ਉਦੋਂ ਜਿਹੜੇ ਅਸੀਂ ਇਹ ਅੰਕੜੇ ਇਕੱਠੇ ਕੀਤੇ, ਤਾਂ ਉਦੋਂ ਇਹ ਅੰਕੜੇ ਜਿਹੜੇ ਆ ਸਾਂਝੇ ਹੋਏ ਨੇ। ਸੋ ਜੀ। ਇਸੇ ਕਰਕੇ ਆਪਾਂ ਜਿਹੜੀ ਚਰਚਾ ਵਾ ਉਹ ਕਰ ਰਹੇ ਹਾਂ ਕਿ ਜ਼ਰੂਰੀ ਨਹੀਂ ਹੈ ਕਿ ਜਿਹੜਾ ਆਲਵੇਜ਼ ਆਪਾਂ ਇਹਨਾਂ ਚੀਜ਼ਾਂ ਤੇ ਡਿਸਕਸ਼ਨ ਕਰਦੇ ਰਹਿੰਦੇ ਹਾਂ ਵੀ ਆਹ ਬੰਦਾ ਜਾਂ ਇਹ ਜ਼ਿਆਦਾ ਤਜਰਬੇਕਾਰ ਹੈ, ਇਹ ਤੋਂ ਹਾਦਸਾ ਨਹੀਂ ਹੋਣਾ। ਇਸ ਤਰ੍ਹਾਂ ਦੀ ਗੱਲ ਨਹੀਂ ਆ। ਸੋ ਹਾਦਸਾ ਕਿਸੇ ਵੇਲੇ ਹੀ ਵਾਪਰ ਸਕਦਾ।
ਪਰ ਹਾਦਸੇ ਤੋਂ ਬਚਾਅ ਕਿਵੇਂ ਹੋਵੇ ਉਹਦੇ ਲਈ ਬਹੁਤ ਜ਼ਰੂਰੀ ਆ। ਜਿੱਥੇ ਕਮਾਈ ਜ਼ਰੂਰੀ ਆ ਉੱਥੇ ਜ਼ਿੰਦਗੀਆਂ ਤੇ ਜਾਨਾਂ ਵੀ ਜ਼ਰੂਰੀ ਨੇ। ਕੁਝ ਕਾਲਰਸ ਸਾਡੇ ਨਾਲ ਜੁੜ ਰਹੇ ਨੇ ਤੇ ਤੁਹਾਨੂੰ ਵੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਆਪਣੇ ਤਜਰਬੇ ਜਾਂ ਬਚਾਅ ਕਿਵੇਂ ਹੋਵੇ ਜਾਂ ਚਲਾਈਏ ਕਿਵੇਂ ਟਰੱਕ, ਇਹ ਤਜਰਬੇ ਸਾਡੇ ਨਾਲ ਸਾਂਝੇ ਜਿਹੜੇ ਆ ਉਹ ਜ਼ਰੂਰ ਕਰਿਓ। ਬਿਲਕੁਲ ਜੀ ਬਿਲਕੁਲ ਪ੍ਰਵੀਨ, ਇਸੇ ਚੀਜ਼ ਦੇ ਵਿੱਚ ਐਡ ਕਰਦੇ ਜਾਈਏ। ਤਜਰਬੇ ਦੇ ਨਾਲ ਤੁਹਾਨੂੰ ਪਤਾ ਇਹ ਜ਼ਰੂਰ ਹੁੰਦਾ ਵੀ ਕਿਹੜੇ ਮੌਸਮ 'ਚ ਕਿਹੜੀ ਚੀਜ਼ ਦੇ ਵਿੱਚ ਕਿੱਦਾਂ ਜਿਹੜਾ ਉਹ ਕਰਨਾ ਆ, ਤੇ ਉਹ ਇਵੈਂਚੁਅਲੀ ਜਿਹੜੀ ਉਹ ਚੀਜ਼ ਕੰਮ ਆਉਂਦੀ। ਹਾਂ, ਹਾਦਸਾ ਕਿਸੇ ਦੇ ਨਾਲ ਵੀ ਵਾਪਰ ਸਕਦਾ ਆ, ਪਰ ਐਕਸਪੀਰੀਅੰਸ ਦੇ ਨਾਲ, ਤਜਰਬੇ ਦੇ ਨਾਲ ਤੁਸੀਂ ਹਾਦਸੇ ਹੋਣ ਦੀ ਸੰਭਾਵਨਾ ਆ ਉਸ ਨੂੰ ਖੁਦ ਘਟਾ ਸਕਦੇ ਆ। ਸੋ ਜ਼ਰੂਰ ਟਿਪਸ ਜਿਹੜੇ ਉਹ ਆਪਣੇ ਨਾਲ ਸ਼ੇਅਰ ਕਰੋ। ਜੀ ਪ੍ਰਵੀਨ, ਕੌਣ ਜੁੜਿਆ ਨੇ? ਜੀ, ਅਮਰਜੀਤ ਬੈਂਸ ਆਪਣੇ ਨਾਲ ਜੁੜੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ ਅਮਰਜੀਤ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਤਕਰੀਬਨ ਮੈਂ 45 ਸੀਟਾਂ ਵਿੱਚ ਗਿਆ ਆ ਨਾ, ਜਿਹੜੀ ਆਪਣੀਆਂ 48 ਸੀਟਾਂ ਜੀ। ਜੁੜੀਆਂ ਨਾ। ਲੈਸਕਾ ਦੇ 'ਚ ਜਾਣਾ ਪੈਂਦਾ, ਫਿਰ ਆਪਾਂ ਨੂੰ ਕੈਨੇਡਾ ਵਿੱਚ ਲੰਘਣਾ ਪੈਂਦਾ। ਹਵਾਈ ਵਿੱਚ ਉਹਦਾ ਆਪਾਂ ਨੂੰ ਜਹਾਜ਼ ਵਿੱਚ ਜਾਣਾ ਪੈਂਦਾ ਜਾਂ ਸ਼ਿਪ ਵਿੱਚ ਦੀ ਹੈ ਨਾ। ਸੋ ਜਿੱਦਾਂ ਰਾਜ ਭਾਈ ਤੁਸੀਂ ਕਿਹਾ ਨਾ ਵੀ ਸਾਰੀਆਂ ਸਟੇਟਾਂ ਡਿਫਰੈਂਟ ਆ ਨਾ, ਲੈਂਡਸਕੇਪ ਵੀ ਡਿਫਰੈਂਟ ਆ, ਵੈਦਰ ਵੀ ਡਿਫਰੈਂਟ ਆ ਸਾਰੀ ਸਟੇਟਾਂ ਦਾ ਨਾ। ਬਿਲਕੁਲ। ਸੋ ਜਦੋਂ ਤੁਸੀਂ ਬੈਡ ਵੈਦਰ ਵਿੱਚ ਜਾਣਾ, ਤੁਹਾਨੂੰ ਪਹਿਲੀ ਗੱਲ ਸਪਲਾਈ ਜਿਹੜੇ ਸਮਾਨ ਨਾਲ ਲਿਆਉਣਾ ਜਾਂ ਟਰੱਕ ਵਿੱਚ ਚਾਹੀਦਾ ਉਹ ਬਹੁਤ ਜ਼ਰੂਰੀ ਆ, ਹੈ ਨਾ। ਜਦੋਂ ਤੁਸੀਂ ਬੈਡ ਵੈਦਰ ਵਿੱਚ ਜਾਂਦੇ ਹੋ, ਪਹਿਲੀ ਗੱਲ ਤਾਂ ਤੁਹਾਨੂੰ ਪਾਣੀ ਤੇ ਖਾਣਾ ਪੀਣਾ ਵਾਧੂ ਰੱਖਣਾ ਚਾਹੀਦਾ। ਜੇ ਤੁਹਾਨੂੰ ਪਤਾ ਵੀ ਤੁਸੀਂ ਬੈਡ ਵੈਦਰ ਜਾਣਾ, ਫਸ ਸਕਦੇ ਤੁਸੀਂ, ਹਾਈਵੇ ਬੰਦ ਹੋ ਸਕਦੇ ਆ, ਤੁਹਾਨੂੰ ਰੁਕਣਾ ਪਵੇ ਉੱਥੇ 1-2 ਦਿਨ। ਦੂਜੀ ਗੱਲ ਆ, ਨਿੱਘੇ ਕੱਪੜੇ ਰੱਖੋ ਨਾ, ਇਹ ਵੀ ਬਹੁਤ ਜ਼ਰੂਰੀ ਆ। ਐਂਡ ਜਦੋਂ ਤੁਸੀਂ ਬੈਡ ਵੈਦਰ ਵਿੱਚ ਜਾਣਾ, ਪਹਿਲਾਂ ਆਪਦਾ ਗੈਸ ਟੈਂਕ, ਡੀਜ਼ਲ ਦਾ ਟੈਂਕ ਭਰ ਕੇ ਲਿਆਓ ਨਾ। ਜਿੱਦਾਂ ਆਪਾਂ ਗੱਲ ਕਰਦੇ ਵੀ ਹਾਈਵੇ ਬੰਦ ਹੋ ਸਕਦੇ ਆ, ਡਿਲੇ ਹੋ ਸਕਦੀ ਆ। ਫਿਰ ਚੈਨਾਂ ਵੀ ਤੁਹਾਨੂੰ 6 ਜ਼ਰੂਰੀ ਚਾਹੀਦੀਆਂ ਨਾ। ਕਦੇ ਕਦੇ ਮੈਕਸੀਮਮ ਨਾ ਜਦੋਂ ਚੈਨਾਂ ਪਾਉਣੀਆਂ ਪੈਂਦੀਆਂ, 4 ਪਿੱਛੇ 2 ਡਰਾਈਵ ਦੇ ਨਾ। ਠੀਕ ਹੈ। ਸੋ ਏਦਾਂ ਦੀ ਸਪਲਾਈ ਜ਼ਰੂਰੀ ਚਾਹੀਦੀਆਂ। ਗੁੱਡ। ਐਂਡ ਜਿੱਦਾਂ ਤੁਸੀਂ ਦੱਸਿਆ ਨਾ ਵੀ ਸਪੀਡ ਘੱਟ ਰੱਖੋ ਨਾ। ਨਾ ਜਿੱਦਾਂ ਹੁੰਦਾ ਵੀ ਜਦੋਂ ਤੁਸੀਂ ਪਹਾੜੀ ਚੜ੍ਹਦੇ ਆ ਨਾ, ਪਹਾੜੀ ਵਿੱਚ ਬਹੁਤ ਡੇਂਜਰਸ ਆ ਜਦੋਂ ਸਨੋ ਪਈ ਹੁੰਦੀ ਆ। ਜਿਹੜੀ ਸਪੀਡ ਵਿੱਚ ਪਹਾੜੀ ਤੁਸੀਂ ਚੜ੍ਹਨਾ, ਉਨੀ ਸਪੀਡ ਵਿੱਚ ਥੱਲੇ ਨੂੰ ਆਉਣਾ ਹੁੰਦਾ। ਏਦਾਂ ਨੇ ਵੀ 25 ਫੀਟ ਤੇ ਚੜਾ ਲਿਆ ਟਰੱਕ, ਵੀ 45 ਦੇ ਥੱਲੇ ਨੂੰ ਆਏ, ਉਹਨਾਂ ਤੁਹਾਡਾ ਟਰੱਕ ਸਲਿੱਪ ਹੋ ਸਕਦਾ ਜਦੋਂ ਨਾ ਤੁਸੀਂ ਬ੍ਰੇਕ ਲਾਉਣੇ ਆ ਜਾਂ ਖੁਰਬ ਤੇ ਨਾ। ਬਿਲਕੁਲ। ਇਹ ਥੋੜੇ ਜਿਹੇ ਟਿਪ ਆ ਨਾ। ਥੈਂਕ ਯੂ। ਹੋਰ ਭਾਜੀ ਵੀ ਜਿੱਦਾਂ ਨਾ ਤੁਸੀਂ ਰੇਲ ਸਰਵਿਸ ਦਾ ਸਟ੍ਰਾਈਕ ਦਾ ਗੱਲ ਕੀਤੀ ਸੀਗੀ, ਜੇ ਉੱਤੇ ਕਮੈਂਟ ਕਰ ਸਕਦੇ ਆ ਜੇ ਤੁਸੀਂ ਮਾਈਂਡ ਨਹੀਂ ਕਰਦੇ। ਕੋਈ ਨਹੀਂ ਜੀ, ਸ਼ਾਰਟ ਰੱਖਿਓ ਜੀ ਜ਼ਰੂਰ। ਟ੍ਰਾਂਸਪੋਰਟੇਸ਼ਨ ਵਿੱਚ ਆਉਂਦੀ ਆ ਨਾ ਜੀ। ਜਿੱਦਾਂ ਤੁਸੀਂ ਕਿਹਾ ਵੀ ਜੇ ਰੇਲ ਸਰਵਿਸ ਦਾ ਸਟ੍ਰਾਈਕ ਕਰ ਦੇਣ, ਇਕਾਨਮੀ ਤੇ ਬਹੁਤ ਨਾ ਮਾੜਾ ਅਸਰ ਹੋਣਾ ਨਾ। ਰੇਲ ਸਰਵਿਸ ਬਹੁਤ ਸਟਰੋਂਗ ਆ ਨਾ। ਜਾਂ ਤੁਸੀਂ ਦੇਖਦੇ ਆ ਵੀ ਗਵਰਨਮੈਂਟ ਵੀ ਟਰਾਈ ਕਰਦੀ ਆ ਵੀ ਸਮਝੌਤਾ ਕਰ ਲਈਏ ਇਹਨਾਂ ਨਾਲ, ਹੋ ਜਾਵੇ ਸਮਝੌਤਾ ਵੀ ਇਹਨਾਂ ਨਾਲ ਸਟ੍ਰਾਈਕ ਨਾ ਹੋਵੇ। ਇਕਾਨਮੀ ਤੇ ਬਹੁਤ ਮਾੜਾ ਅਸਰ ਹੋਣਾ। ਜਿੱਦਾਂ ਜਿਹੜੀ ਰੇਲ ਸਰਵਿਸ ਆ ਬਹੁਤ ਜ਼ਰੂਰੀ ਆ ਨਾ। ਜਿੱਦਾਂ ਆਪਾਂ ਗੱਲ ਕਰਦੇ ਆ, ਪਹਿਲੀ ਗੱਲ ਉਹਦਾ ਖਾਸ ਪੇਸ਼ੈਂਸ ਵੀ ਬਹੁਤ ਆ ਨਾ, ਖਾਤਾ ਵੀ ਘੱਟ ਆ ਜਿੱਦਾਂ ਫਰੇਟ ਮੂਵ ਕਰਨ ਨੂੰ। ਦੂਜੀ ਗੱਲ ਆ ਜਿੱਦਾਂ ਡਰਾਈਵਰ ਵੀ ਘੱਟ ਚਾਹੀਦੇ ਆ ਨਾ। ਸੋ ਇਹ ਪੇਸ਼ੈਂਟ ਬਹੁਤ ਕੰਮ ਆ ਨਾ। ਨਾਲੇ ਜਿਹੜੀ ਨਾ ਫੁੱਲ ਸਾਈਜ਼ ਟ੍ਰੇਨ ਜਾਂਦੀ ਆ ਜਿੱਦਾਂ, ਉਹ 200-250 ਟਰੱਕਾਂ ਜਿੰਨਾ ਫਰੇਟ ਨਾ ਇੱਕ ਟ੍ਰੇਨ ਲੈ ਜਾਂਦੀ ਆ। 250 ਟਰੱਕਾਂ ਜਿੰਨਾ ਜਿੱਦਾਂ ਇੱਕ ਟ੍ਰੇਨ ਨਾਲ ਕੈਰੀ ਕਰ ਸਕਦੀ ਫਰੇਟ ਨਾ। ਸੋ ਇਹ ਵੀ ਵੱਡੀ ਗੱਲ ਆ ਨਾ। ਜਿੱਦਾਂ ਉਹ ਚਾਹੁੰਦੇ ਆ ਵੀ ਇਹ ਸਟ੍ਰਾਈਕ ਤੇ ਨਾ ਜਾਣ। ਜੇ ਚੱਲ ਗਿਆ ਸਟ੍ਰਾਈਕ ਤੇ ਅਸਰ ਬਹੁਤ ਮਾੜਾ ਹੋਣਾ ਜਿੱਦਾਂ ਇਕਾਨਮੀ ਤੇ। ਨਾਲੇ ਜਿੱਦਾਂ ਮੇਨ ਹੈਗੀ ਆ ਇੱਥੇ ਰੇਲ ਸਰਵਿਸ, ਜਿੱਦਾਂ ਆਪਾਂ ਦੇਖਿਆ ਯੂਨੀਅਨ ਪੈਸੀਫਿਕ, BNSF, ਐਮਟਰੈਕ, ਉਹ ਜਿੱਦਾਂ ਪੈਸੇਂਜਰ ਯੂਜ਼ਲੀ ਕੈਰੀ ਟਰਾਂਸਪੋਰਟ ਕਰਦੀ ਆ। CSX ਨਾ। ਸੋ ਇਹ ਜਿੱਦਾਂ ਟਰਾਈ ਕਰਦੇ ਆ ਵੀ ਸਟ੍ਰਾਈਕ ਨਾ ਹੋਵੇ ਨਾ। ਸੋ ਤੁਸੀਂ ਜਿੱਦਾਂ 3-4 ਦੇ ਨਾਲ ਗੱਲ ਕਰ ਰਹੇ ਆ ਵੀ ਟਰਾਈ ਕਰਦੇ ਹੋ ਸਟ੍ਰਾਈਕ ਨਾ ਹੋਵੇ, ਪਰ ਉਹਨਾਂ ਦੀ ਯੂਨੀਅਨ ਵੀ ਬਹੁਤ ਸਟਰੋਂਗ ਹੈ ਨਾ। ਆਈ ਥਿੰਕ ਉਹਨਾਂ ਦੀ ਪਾਵਰਫੁਲ ਯੂਨੀਅਨ ਆ ਬਹੁਤ। ਨਹੀਂ, ਉਹਨਾਂ ਦੀ ਪਾਵਰਫੁਲ ਯੂਨੀਅਨ ਆ, ਉਹਨਾਂ 'ਚ ਯੂਨਿਟੀ ਆ ਜੀ। ਤੇ ਆਪਾਂ ਟਰੱਕਾਂ ਵਾਲਿਆਂ ਦੀ ਇਹ ਚੀਜ਼ ਤਾਂ ਆਪਾਂ ਸੁਣਦੇ ਰਹਿੰਦੇ ਹੁੰਦੇ ਆ, ਪਰ ਦੇਖੋ ਵੀ ਰੇਲ ਦੀ ਸਟ੍ਰਾਈਕ ਨਾ ਹੋਵੇ, ਪ੍ਰੈਜ਼ੀਡੈਂਟ ਤੋਂ ਲੈ ਕੇ ਪੂਰੀ ਕਾਂਗਰਸ ਨੂੰ ਇਸ ਚੀਜ਼ ਦਾ ਫਿਕਰ ਆ। ਤੇ ਟਰੱਕਾਂ ਵਾਲੇ ਗੱਲਾਂ ਮਾਰਦੇ ਰਹਿ ਜਾਂਦੇ ਆ, ਸਟ੍ਰਾਈਕ ਕਰਨ ਦੇ ਵਿੱਚ ਕਾਮਯਾਬੀ ਨਹੀਂ ਜਿਹੜੀ ਉਹਨਾਂ ਨੂੰ ਹਾਸਲ ਜਿਹੜੀ ਉਹ ਹੁੰਦੀ। ਸੋ ਇਹੀ ਹੁੰਦਾ ਜੀ, ਸ਼ਿਕੰਜਾ ਕਿਹਦਾ ਕੱਸਿਆ ਆ, ਕੌਣ ਕਲੈਕਟਿਵਲੀ ਇਕੱਠੇ ਹੈਗੇ ਆ, ਏਕਤਾ 'ਚ ਬਲ ਵਾਲੀ ਜਿਹੜੀ ਗੱਲ ਉਹ ਆਪਾਂ ਨੂੰ ਇੱਥੇ ਨਜ਼ਰ ਆਉਂਦੀ ਆ। ਕੁਛ ਲੱਖ ਜਿਹੜੇ ਰੇਲ ਰੋਡ ਵਰਕਰਸ ਆ, ਉਹ ਮਿਲੀਅਨਸ ਆਫ ਟਰੱਕਰਸ ਦੇ ਉੱਤੇ ਇਸ ਹਿਸਾਬ ਦੇ ਨਾਲ ਜਿਹੜੇ ਉਹ ਭਾਰੀ ਪੈ ਜਾਂਦੇ, ਆਪਣੀਆਂ ਹੱਕ ਜਿਹੜੇ ਆ ਉਹ ਲੈ ਲੈਂਦੇ ਆ, ਮੰਗਾਂ ਜਿਹੜੀਆਂ ਉਹ ਮਨਵਾ ਲੈਂਦੇ ਆ। ਤੇ ਟਰੱਕਰਸ ਜਿਹੜੇ ਉਹ ਫਿਰ ਕਈ ਦੀ ਗੱਲਾਂ ਕਰਦੇ ਹੀ ਰਹਿ ਜਾਂਦੇ।
ਭਾਜੀ ਇੱਕ ਵਾਰ ਤੁਸੀਂ ਨੋਟਿਸ ਕੀਤਾ ਹੋਣਾ ਨਾ, ਅਸੀਂ ਵੀ ਨਿੱਕੇ ਹੁੰਦੇ ਜਿਹੜਾ ਡੱਬੇ ਬਹੁਤ ਗਿਣਦੇ ਹੁੰਦੇ ਸੀਗੇ ਨਾ, ਆਲਮੋਸਟ 100 ਡੱਬੇ ਹੁੰਦੇ ਆ, 100 ਤੋਂ ਉੱਪਰ ਹੀ ਨਾ ਇੱਕ ਟ੍ਰੇਨ ਦੇ ਨਾ। ਨਾਲੇ ਨਾ ਆਪਾਂ ਦੇਖਿਆ ਨਾ, ਜਿੱਦਾਂ 2 ਇੰਜਣ ਮੋਹਰੇ ਲਾਏ ਹੁੰਦੇ ਖਿੱਚਣ ਨੂੰ ਟ੍ਰੇਨ ਨੂੰ, 2 ਨਾ ਪਿੱਛੋਂ ਧੱਕਣ ਨੂੰ ਲਾਏ ਹੁੰਦੇ ਆ। ਸੋ ਜਿੱਦਾਂ ਤੁਸੀਂ ਇਮੈਜਿਨ ਕਰ ਲਓ ਵੀ ਕਿੰਨਾ ਭਾਰ ਹੁੰਦਾ ਉੱਪਰ ਨਾ, ਮੇਬੀ ਲਾਈਕ ਆਈ ਥਿੰਕ 5 ਮਿਲੀਅਨ ਪਾਉਂਡ ਹੋ ਸਕਦਾ। ਜਿੱਦਾਂ ਮੈਂ ਲਿਸੇ ਇੱਕ ਡੱਬਾ ਹੁੰਦਾ ਮੇਬੀ ਲੱਖ ਪਾਉਂਡ ਹੁੰਦਾ ਨਾ। ਸੋ 100 ਡੱਬੇ ਕਹਿ ਲਓ ਨਾ, ਬਹੁਤ ਇਹਦਾ ਫreight ਕੈਰੀ ਕਰ ਸਕਦਾ। ਸੋ ਚਾਹੁੰਦੇ ਆ ਵੀ ਏਦਾਂ ਦਾ ਕੰਮ ਨਾ ਹੋਵੇ, ਸਟ੍ਰਾਈਕ ਨਾ ਹੋਵੇ, ਤਾਂ ਹੀ ਉਹਨਾਂ ਨੂੰ ਭੱਜ ਪੈ ਪਈ ਆ ਗਵਰਨਮੈਂਟ ਨੂੰ ਵੀ ਅਵੋਇਡ ਕਰੀਏ ਸਟ੍ਰਾਈਕ। ਨਾਲੇ ਟਰੱਕਿੰਗ ਜਿਹੜੀ ਆ ਉਹ ਸੈਕੰਡਰੀ ਆ ਜਾਂਦੀ ਹੈ ਇਹਨਾਂ ਲਈ, ਜਿਹੜੀ ਰੇਲ ਸਰਵਿਸ ਇਹਨਾਂ ਫਰਸਟ ਆ, ਟਰੱਕਿੰਗ ਸੈਕੰਡਰੀ ਕਰਕੇ। ਜੇ ਟਰੱਕਰ ਸਟ੍ਰਾਈਕ ਕਰਦੇ ਹਨ ਨਾ, ਉਹ ਰੇਲ ਸਰਵਿਸ ਵਰਤ ਸਕਦੇ ਆ। ਓਕੇ ਜੀ ਥੈਂਕ ਯੂ ਅਮਰਜੀਤ ਜੀ। ਆਪਣੇ ਕੋਲ ਹੋਰ ਕਾਲਜ ਵੀ ਆਪਾਂ ਉਹਨਾਂ ਦੇ ਵਿਚਾਰ ਲਈਏ। ਮਿਹਰਬਾਨੀ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਐਡ ਕਰ ਲਈਏ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ। ਰਾਜ ਜੀ ਆਪਣੇ ਅਗਲੇ ਕਾਲਰ ਨੇ ਜੀ ਪ੍ਰੀਤ ਅਰੋੜਾ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਛੋਟੇ ਛੋਟੇ ਟਿਪ ਨੇ, ਜਿੱਦਾਂ ਲਾਈਕ ਮੈਨੂੰ 8 ਸਾਲ ਦਾ ਐਕਸਪੀਰੀਅੰਸ ਆ, ਤਾਂ ਮੈਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਕਿ ਨੰਬਰ 1 ਤਾਂ ਹੈ ਕਿ ਸਭ ਤੋਂ ਪਹਿਲਾਂ ਪ੍ਰੀ ਪਲਾਨ ਹੋਣਾ ਚਾਹੀਦਾ ਤੁਹਾਡਾ। ਤੁਹਾਨੂੰ ਪਹਿਲਾਂ ਹੀ ਵੈਦਰ ਦੇਖ ਕੇ ਤੁਹਾਡੇ ਰਾਊਟ ਦੇ ਉੱਤੇ ਕਿ ਹਾਂ ਵੀ ਕਿੱਧਰ ਕਿੱਥੇ ਕਿਹੜੇ ਮੇਨ ਸ਼ਹਿਰ ਆਪਾਂ ਚੈੱਕ ਕਰ ਸਕਦੇ ਹਾਂ। ਗੁੱਡ। ਦੂਸਰਾ, ਆਪਾਂ ਨੂੰ ਸਟਾਪ ਪਲਾਨ ਕਰਨੇ ਪੈਣਗੇ ਐਡਵਾਂਸ ਦੇ ਵਿੱਚ ਹੀ, ਕਿ ਅਗਰ ਅੱਗੇ ਮੌਸਮ ਖਰਾਬ ਹੋ ਗਿਆ ਤਾਂ ਪਿੱਛੇ ਮੈਂ ਕਿੱਥੇ ਸਟਾਪ ਕਰ ਸਕਦਾ। ਹਾਂਜੀ, ਠੀਕ ਹੈ। ਬਾਕੀ ਕੁਝ ਬੇਸਿਕ ਗੱਲਾਂ ਤਾਂ ਭਾਈ ਸਾਹਿਬ ਦੱਸ ਹੀ ਗਏ ਕਿ ਟੈਂਕ ਫੁੱਲ ਰੱਖੋ, ਚੇਨਸ ਕੈਰੀ ਕਰੋ, ਤਾਂ ਬੇਸਿਕ ਚੀਜ਼ਾਂ ਤਾਂ ਜ਼ਰੂਰੀ ਨੇ। ਕੱਪੜੇ, ਖਾਣਾ ਤੇ ਉਸ ਤੋਂ ਬਾਅਦ ਟੈਂਪਰੇਚਰ ਨੋਟ ਕਰਨਾ ਬਹੁਤ ਜ਼ਰੂਰੀ ਹੈ ਜੀ। ਠੀਕ ਹੈ। ਜੇ ਤੁਸੀਂ ਟੈਂਪਰੇਚਰ ਚੈੱਕ ਕਰਕੇ ਚੱਲਦੇ ਹੋ ਕੰਟੀਨਿਊ ਵਾਈਲ ਡਰਾਈਵਿੰਗ, ਮਤਲਬ ਕਿ ਵੈਸੇ ਤਾਂ ਅੱਜ ਕੱਲ੍ਹ ਦੇ ਟਰੱਕ ਸਾਰਾ ਕੁਝ ਦੱਸ ਦਿੰਦੇ 37 38 ਦੇ ਅਰਾਊਂਡ ਕਿ ਕੰਡੀਸ਼ਨ ਥੋੜੀ ਵਰਸ ਹੁੰਦੀ ਜਾ ਰਹੀ ਹੈ, ਧਿਆਨ ਰੱਖੋ, ਵਾਰਨਿੰਗ ਦੇ ਦਿੰਦੇ ਆ। ਇਹ ਜਿਹੜਾ ਟੈਂਪਰੇਚਰ ਤੁਸੀਂ ਆਊਟਸਾਈਡ ਟੈਂਪਰੇਚਰ ਉਸ ਦੀ ਗੱਲ ਕਰ ਰਹੇ ਹੋ ਜਾਂ ਤੁਸੀਂ ਇੰਜਨ ਵਗੈਰਾ ਦੇ ਟੈਂਪਰੇਚਰ ਉਹਦੀ ਗੱਲ ਕਰ ਰਹੇ ਹੋ? ਨਹੀਂ ਆਊਟਸਾਈਡ ਦੀ। ਠੀਕ ਹੈ, ਦੱਸ ਦਿੰਦਾ ਕਿ ਆਊਟਸਾਈਡ ਕੀ ਟੈਂਪਰੇਚਰ ਹੈਗਾ ਆ। ਇੰਜਨ ਦਾ ਟੈਂਪਰੇਚਰ ਤਾਂ ਬਹੁਤ ਹਾਈ ਹੁੰਦਾ, 200 ਤੱਕ ਹੁੰਦਾ, 250 ਵੀ ਹੁੰਦਾ। ਤਾਂ ਉਹ ਟੈਂਪਰੇਚਰ ਨੂੰ ਨੋਟ ਕਰਨਾ ਜ਼ਰੂਰੀ ਹੈ। ਵੈਸੇ 30 ਦੇ ਅਰਾਊਂਡ ਜਾ ਕੇ ਜ਼ਿਆਦਾ ਵਰਸ ਹੁੰਦਾ ਟੈਂਪਰੇਚਰ, ਅਦਰਵਾਈਜ਼ ਪਰ ਤੁਹਾਨੂੰ ਗਾਈਡ ਕਰ ਦਿੰਦੇ ਆ ਕਿ 37 38 ਤੇ ਵੀ ਅਲਰਟ ਹੋ ਜਾਓ। ਠੀਕ ਹੈ, ਓਕੇ, ਗੁੱਡ। ਉਹ ਇਹਨਾਂ ਕੰਡੀਸ਼ਨਾਂ ਦੇ ਵਿੱਚ ਮੋਬਾਈਲ ਦੀ ਵਰਤੋਂ ਘੱਟ ਕਰਕੇ ਜਸਟ ਫੋਕਸ ਕਰਨ ਦੀ ਲੋੜ ਹੈ ਇਹਨਾਂ ਚੀਜ਼ਾਂ ਦੇ ਉੱਤੇ, ਤਾਂ ਕਿ ਤੁਸੀਂ ਸੇਫ ਰਹੋ। ਗੈਪ ਜਿੰਨਾ ਵੱਧ ਤੋਂ ਵੱਧ ਰੱਖ ਸਕਦੇ ਆ ਰੱਖੋ, ਵਿਜ਼ਿਬਿਲਿਟੀ ਘੱਟ ਰਹੀ ਆ, ਲਾਈਟਸ ਔਨ ਰੱਖੋ, ਫਲੈਸ਼ ਲਾ ਕੇ ਰੱਖੋ। ਇਹ ਚੀਜ਼ਾਂ ਆਪਣੇ ਕਈ ਲੋਕ ਨਹੀਂ ਕਰਦੇ ਹੈਗੇ। ਬਾਕੀ ਇਕੱਲੇ ਮੈਂ ਆਪਣੇ ਪੰਜਾਬੀਆਂ ਦੀ ਗੱਲ ਨਹੀਂ ਕਰਦਾ, ਸਾਰੇ ਹੀ ਹੈ, ਸਾਰੇ। ਹਾਂ, ਕਦੀ ਬਲੈਕ ਆਈਸ ਦਾ ਵੀ ਸਾਹਮਣਾ ਕਰਨਾ ਪਿਆ ਤੁਹਾਨੂੰ? ਹਾਂਜੀ ਬਿਲਕੁਲ, ਜਦੋਂ ਟੈਂਪਰੇਚਰ ਡਾਊਨ ਜਾਂਦਾ ਆ ਉਦੋਂ ਇਹ ਰਿਸਕ ਪੈਦਾ ਹੁੰਦਾ। ਇਹਦੇ ਵਾਸਤੇ ਤੁਸੀਂ ਇੱਕ ਟਿਪ ਹੋਰ ਹੈਗੀ ਆ, ਤੁਸੀਂ ਆਪਣੇ ਟਾਇਰ ਤਾਂ ਮਿਰਰ ਦੇ ਰਾਹੀਂ ਜਿੰਨਾ ਕੁ ਦੇਖ ਸਕਦੇ ਆ, ਪਰ ਤੁਹਾਡੇ ਅੱਗੇ ਚਾਹੇ ਕਾਰ ਜਾ ਰਹੀ ਚਾਹੇ ਟਰੱਕ ਜਾ ਰਿਹਾ, ਠੀਕ ਹੈ, ਤੁਸੀਂ ਉਹਦੇ ਟਾਇਰਾਂ ਤੇ ਨਿਗਾਹ ਰੱਖੋ। ਅਗਰ ਤੁਹਾਨੂੰ ਦਿਖ ਰਿਹਾ ਕਿ ਉਹ ਕੁਝ ਵੀ ਉਡਾ ਨਹੀਂ ਰਿਹਾ, ਇਟ ਮੀਨਸ ਕਿ ਉਹ ਟੈਂਪਰੇਚਰ ਵੀ ਡਾਊਨ ਹੈਗਾ, ਤੇ ਇਟ ਮੀਨਸ ਕਿ ਰਿਸਕੀ ਹੋ ਸਕਦਾ ਜੀ। ਅਗਰ ਉਹ ਪਾਣੀ ਉਡਾ ਰਿਹਾ ਵਾ, ਕਿਉਂਕਿ ਨਾਰਮਲ ਟੈਂਪਰੇਚਰ ਦੇ ਵਿੱਚ ਜਿਹੜੀ ਹਲਕੀ ਜਿਹੀ ਸਨੋ ਪਈ ਹੁੰਦੀ ਕਈ ਵਾਰੀ ਉਹ ਪਾਣੀ ਬਣ ਜਾਂਦੀ ਹੈ, ਤੇ ਉੱਡਦੀ ਹੈ ਟਾਇਰਾਂ ਦੇ ਨਾਲ। ਜੇ ਉਹ ਬਿਲਕੁਲ ਨਹੀਂ ਉੱਡ ਰਹੀ, ਤੁਹਾਨੂੰ ਫੀਲ ਹੋ ਰਿਹਾ, ਕਲੀਅਰ ਦਿਖ ਰਿਹਾ ਕਿ ਹਾਂ ਵੀ ਕੁਝ ਜੰਮਿਆ ਹੋਇਆ, ਤੇ ਅਲਰਟ ਹੋਣਾ ਜ਼ਰੂਰੀ ਹੈ ਉੱਤੇ। ਉਦੋਂ ਤੁਸੀਂ ਨਾ ਐਕਸੈਸਿਵ ਬ੍ਰੇਕਿੰਗ ਕਰੋ, ਨਾ ਐਕਸੈਸਿਵ ਐਕਸਲੇਟ ਕਰੋ, ਜਿੰਨਾ ਹੋ ਸਕਦਾ ਗੈਪ ਰੱਖੋ ਦੂਜੇ ਵਾਹੀਕਲ ਦੇ ਨਾਲੋਂ ਜੀ। ਤੁਸੀਂ ਇਹ ਮੇਨ ਟਿਪ ਹੈ, ਬਾਕੀ ਧਿਆਨ ਦੇਣ ਦੀ ਲੋੜ ਆ। ਹੋਰ ਕੋਈ ਤੁਸੀਂ ਸਾਨੂੰ ਦੱਸੋ ਵੀ ਤੁਸੀਂ ਕਿਹੜੇ ਵਕਤ ਕਹਿੰਦੇ ਆ ਵੀ ਇਟਸ ਟਾਈਮ ਟੂ ਪੁੱਲ ਓਵਰ, ਵੀ ਹੁਣ ਪੁੱਲ ਓਵਰ ਆ, ਵੀ ਹੁਣ ਡਰਾਈਵਿੰਗ ਇਜ਼ ਜਸਟ ਟੂ ਡੇਂਜਰਸ? ਤੁਸੀਂ ਕਿਹੜੇ ਟਾਈਮ ਦੇ ਉੱਤੇ ਇਦਾਂ ਕਰ ਦਿੰਦੇ ਆ ਵੀ ਹਾਂ ਵੀ ਹੁਣ ਨਹੀਂ ਮੈਂ ਡਰਾਈਵ ਕਰਨੀ? ਅਦਰਵਾਈਜ਼ ਦੇਖੋ, ਜਦੋਂ ਆਪਾਂ ਮੇਨ ਹਾਈਵੇ 80 ਵਗੈਰਾ ਜਾਂ 70 ਜਾਂ ਹੋਰ ਜਿੰਨੇ ਨਾਰਥ ਸਾਈਡ ਤੇ ਹਾਈਵੇਜ਼ ਪੈਂਦੇ, ਉੱਥੇ ਰਿਸਕੀ ਹੁੰਦਾ। ਉੱਥੇ ਤਾਂ ਆਲਰੇਡੀ ਉਹ ਪਹਿਲਾਂ ਹੀ ਰੋਡ ਕਲੋਜ਼ ਕਰ ਦਿੰਦੇ ਵੀ ਇੱਥੋਂ ਅੱਗੇ ਜਾਣਾ ਹੀ ਨਹੀਂ। ਠੀਕ ਹੈ। ਤੇ ਜੇਕਰ ਤੁਹਾਨੂੰ ਲੱਗ ਰਿਹਾ ਕਿ ਸਨੋ ਕੰਟੀਨਿਊਸਲੀ ਪੈ ਰਹੀ ਆ, ਔਰ ਬਾਕੀ ਟ੍ਰੈਫਿਕ ਜੇ ਤਾਂ ਸਲੋ ਸਪੀਡ ਤੇ ਚੱਲ ਰਿਹਾ, ਚੱਲ ਜਾਓ, ਕੋਈ ਇਸ਼ੂ ਨਹੀਂ ਆ। ਬਟ ਜੇ ਤੁਹਾਨੂੰ ਖੁਦ ਨੂੰ ਲੱਗ ਰਿਹਾ ਕਿ ਤੁਸੀਂ ਅਨਸੇਫ ਫੀਲ ਕਰ ਰਹੇ ਆ, ਤੁਹਾਨੂੰ ਡਰ ਲੱਗ ਰਿਹਾ, ਨਾ ਚਲਾਓ। ਠੀਕ ਹੈ। ਕਿਸੇ ਦਾ ਪ੍ਰੈਸ਼ਰ ਨਾ ਝੱਲੋ, ਕਿਉਂਕਿ ਦੇਖੋ ਮਾਲਕਾਂ ਨੇ ਜਾਂ ਡਿਸਪੈਚਰ ਨੇ ਤਾਂ ਜ਼ੋਰ ਲਾਣਾ, ਪੁਸ਼ ਕਰਨਾ ਹੀ ਕਰਨਾ ਤੁਹਾਨੂੰ ਵੀ ਟਾਈਮ ਨਾਲ ਪਹੁੰਚਾ ਦਿਓ। ਹਾਂਜੀ। ਪਰ ਲੀਗਲੀ ਤੁਹਾਨੂੰ ਕੋਈ ਪੁਸ਼ ਨਹੀਂ ਕਰ ਸਕਦਾ ਬੈਡ ਵੈਦਰ ਦੇ ਵਿੱਚ ਵੀ ਤੁਸੀਂ ਲੈ ਕੇ ਜਾਓ। ਠੀਕ ਹੈ। ਲੀਗਲੀ ਕੋਈ ਵੀ ਪੁਸ਼ ਨਹੀਂ ਕਰ ਸਕਦਾ। ਇਹ ਤਾਂ ਆਪਣੇ ਡਰਾਈਵਰ ਡਰ ਜਾਂਦੇ ਕਈ ਵਾਰੀ ਕਿ ਯਾਰ ਕਿ ਮਾਲਕ ਕੁਛ ਕੰਮ ਤੋਂ ਕੱਢ ਦੇਣਗੇ ਜਾਂ ਡਿਸਪੈਚਰ ਬੋਲੂਗਾ। ਕਿਉਂ ਬੋਲੂਗਾ?
ਤੁਹਾਡੀ ਜਾਨ ਪਹਿਲਾਂ, ਸੇਫਟੀ ਤੋਂ ਉੱਤੇ ਕੁਛ ਨਹੀਂ। ਤੁਸੀਂ ਕੰਪਲੇਂਟ ਕਰ ਸਕਦੇ ਆ ਜੀ। ਬ੍ਰੋਕਰ ਜੇ ਕਹਿੰਦਾ ਵਾ, ਡਰਾਈਵਰ ਨੂੰ ਜੇ ਡਿਸਪੈਚਰ ਜਾਂ ਕੰਪਨੀ ਮਾਲਕ ਕਹਿ ਰਹੇ ਕੁਛ, ਆਪਾਂ ਕੰਪਲੇਂਟ ਫਾਈਲ ਕਰ ਸਕਦੇ ਉਹਦੇ ਖਿਲਾਫ। ਜੀ, ਇਹ ਸੇਫਟੀ ਤੁਹਾਡੇ ਹੱਥ ਹੀ ਆ, ਕਿਸੇ ਦੇ ਹੱਥ ਨਹੀਂ। ਕਿਸੇ ਦੇ ਫੋਨ ਤੇ ਨਾ ਚੱਲੋ, ਆਪਣੇ ਧਿਆਨ ਨਾਲ ਚੱਲੋ। ਜੇ ਸੇਫ ਲੱਗਦਾ ਚਲਾਓ, ਨਹੀਂ ਤੇ ਪੁੱਲ ਓਵਰ ਕਰਕੇ ਆਰਾਮ ਨਾਲ ਰੈਸਟ ਕਰੋ। ਜੀ, ਜੀ, ਥੈਂਕ ਯੂ ਵੀਰ ਜੀ, ਥੈਂਕ ਯੂ ਜੀ, ਬਹੁਤ ਵਧੀਆ ਸੁਝਾਅ ਜੀ। ਜੀ। ਅਗਲੇ ਕਾਲਰ ਨੇ ਰਾਜਕਰਨਵੀਰ ਸਿੰਘ ਜੀ, ਸੁਰਜੀਤ ਸਿੰਘ। ਸਤਿ ਸ਼੍ਰੀ ਅਕਾਲ ਸੁਰਜੀਤ ਸਿੰਘ ਜੀ, ਤੁਸੀਂ ਆਨ 에ਅਰ ਹੋ। ਹੈਲੋ, ਹਾਂਜੀ ਸੁਰਜੀਤ ਜੀ, ਤੁਸੀਂ ਆਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਸਾਰਿਆਂ ਨੂੰ ਮੇਰੇ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਬਸ ਇਹੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਬਲੈਕ ਆਈਸ ਹੁੰਦੀ ਹੈ ਨਾ, ਟੈਕਨੀਕਲੀ ਕੀ ਹੁੰਦਾ ਹੈ ਕਿ 25 ਤੋਂ ਲੈ ਕੇ 15 ਦਾ ਟੈਂਪਰੇਚਰ ਹੋਵੇ ਔਰ ਮੀਂਹ ਪੈਂਦਾ ਹੋਵੇ, ਬਲੈਕ ਆਈਸ ਬਣਨੀ ਹੈ। ਠੀਕ ਹੈ, ਨੋ ਮੈਟਰ ਕੀ ਹੋਵੇ ਕੀ ਨਾ ਹੋਵੇ, ਉਹ ਬਲੈਕ ਆਈਸ ਤੁਹਾਨੂੰ ਦਿਖੂਗੀ ਵੀ ਨਹੀਂ, ਔਰ ਪਾਣੀ ਜਿਹੜਾ ਹੁੰਦਾ ਹੈ ਨਾ, ਉਹ ਬਲੈਕ ਆਈਸ ਬਣ ਜਾਂਦਾ ਹੈ ਜੀ। ਤੇ ਉਹਦੇ ਉੱਤੇ ਕੀ ਹੁੰਦਾ ਹੈ ਕਿ ਟਾਇਰ ਸਲਿਪ ਹੁੰਦੇ ਨੇ। ਬਾਕੀ ਕੀ ਹੁੰਦਾ ਕਿ ਜਿਹੜਾ ਅਗਲਾ ਟਰੱਕ ਚੱਲ ਰਿਹਾ ਹੈ ਜਾਂ ਕਾਰ ਚੱਲ ਰਹੀ ਹੈ, ਅਗਰ ਉਹਨੇ ਬ੍ਰੇਕ ਕਰਤੀ ਉਹ ਆਈਸ, ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਤੁਹਾਨੂੰ ਵੇ ਮਿਲ ਜਾਂਦਾ। ਉਹਦੇ ਪਿੱਛੇ ਜਿਹੜਾ ਟਾਇਰ ਦੀ ਲਾਈਨਾਂ ਹੁੰਦੀਆਂ ਨਾ, ਉਹਨੂੰ ਫੜ ਕੇ ਚੱਲੋ। ਜੀ, ਠੀਕ ਹੈ। ਹਾਂ, ਤੇ ਅਗਰ ਮੀਂਹ ਨਹੀਂ ਪੈ ਰਿਹਾ, ਟੈਂਪਰੇਚਰ ਕਿੰਨਾ ਵੀ ਡਾਊਨ ਹੈ, ਦੇयर इज नो ਮੈਟਰ। ਸਨੋ ਪੈ ਰਹੀ ਹੈ ਤੇ ਸਨੋ ਵੀ ਪੈ ਰਹੀ ਹੈ ਤਾਂ ਵੀ ਕੋਈ ਮੈਟਰ ਨਹੀਂ, ਤੁਸੀਂ ਆਪਣੀ ਚੇਨ ਲਾ ਕੇ ਜਾ ਸਕਦੇ ਹੋ। ਬਟ ਬਲੈਕ ਆਈਸ ਇਜ਼ ਅ ਵੈਰੀ ਬੈਡ, ਮਤਲਬ ਉਹਦੇ ਤਾਂ ਬਹੁਤ ਡੇਂਜਰਸ ਆ। ਜਿੰਨਾ ਸੰਭਲ ਜਾਏ ਉਨਾ ਚੰਗਾ ਹੈ। ਉਹਨੂੰ ਆਪਣਾ ਬਈ ਤੁਸੀਂ ਆਪਣਾ ਜੋ ਵੀ ਤੁਹਾਨੂੰ ਐਗਜ਼ਿਟ ਆ ਰਿਹਾ ਹੈ ਜਾਂ ਪਾਰਕਿੰਗ ਮਿਲ ਰਹੀ ਹੈ ਜਿੱਥੇ ਵੀ, ਉੱਥੇ ਟਰੱਕ ਨੂੰ ਪਾਰਕ ਕਰੋ ਔਰ ਰੈਸਟ ਕਰ ਲਓ। ਔਰ ਕੋਸ਼ਿਸ਼ ਕਰੋ ਇਸ ਮੌਸਮ ਦੇ ਅੰਦਰ ਨਾ ਦਿਨੇ ਚਲਾਉਣ ਦਾ, ਜਦੋਂ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਇਹ ਟਾਈਮ ਤੇ ਬੰਦਾ ਚਲਾਵੇ ਨਾ, ਤੇ ਇਟਸ ਅ ਸੇਫ ਟਾਈਮ ਟੂ ਡਰਾਈਵ ਇਨ ਦਿਸ ਵੈਦਰ। ਤੁਹਾਡੇ ਹਿਸਾਬ ਦੇ ਨਾਲ ਜਿੰਨੇ ਤੁਸੀਂ ਟਰੈਵਲ ਕਰਦੇ ਆ, ਕਿਹੜਾ ਪੈਚ ਤੁਹਾਨੂੰ ਸਭ ਤੋਂ ਡੇਂਜਰਸ ਲੱਗਦਾ ਵੀ ਜਿੱਥੇ ਹਰ ਡਰਾਈਵਰ ਨੂੰ ਸਭ ਤੋਂ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਆ? ਕਿਹੜਾ ਕੋਈ ਇਦਾਂ ਦਾ ਇਲਾਕਾ? ਇਹਦੇ ਚ ਕੀ ਹੈ ਕਿ ਜਿੱਦਾਂ 80 ਤੇ ਤੁਸੀਂ ਚੱਲਦੇ ਹੋ ਤੇ 80 ਤੇ ਤੁਹਾਨੂੰ ਪੈਚ ਆਊਗਾ ਵਿਓਮਿੰਗ ਤੋਂ ਲੈ ਕੇ ਯੂਟਾ ਤੱਕ। ਫਿਰ ਉਹਦੇ ਬਾਅਦ ਦੂਜਾ ਪੈਚ ਆਊਗਾ ਆਪਣਾ ਨਵਾਡਾ ਦਾ, ਨਵਾਡਾ ਤੋਂ ਕੈਲੀਫੋਰਨੀਆ ਜਿਹੜਾ ਰੀਨੋ ਵਾਲਾ ਏਰੀਆ ਹੈ ਨਾ, ਉੱਥੇ ਉਹ ਬਹੁਤ ਡੇਂਜਰਸ ਹੈ। 40 ਤੇ ਤੁਹਾਨੂੰ ਡੇਂਜਰਸ ਪੈਂਦਾ ਫਲੈਗਸਟਾਪ ਔਰ ਗੈਲਪ, ਬਟ ਉਹ ਇੰਨੇ ਡੇਂਜਰ ਨਹੀਂ ਜਿੰਨੇ ਇਹ ਡੇਂਜਰ ਨੇ 80 ਵਾਲੇ। ਤੇ ਬਾਕੀ ਪੈਂਸਿਲਵੇਨੀਆ ਦੀ ਪਹਾੜੀਆਂ ਹੈਗੀਆਂ, ਜਿਹੜਾ 68 ਹੈ, 79 ਹਾਈਵੇ ਹੈਗਾ, ਇਹ ਸਾਰੇ ਹਾਈਵੇ ਹੈਗੇ ਜਿਹੜੇ ਬਹੁਤ ਜ਼ਿਆਦਾ ਡੇਂਜਰ ਨੇ ਇਸ ਸਨੋ ਦੇ ਮੌਸਮ ਚ। ਠੀਕ ਹੈ ਜੀ, ਥੈਂਕ ਯੂ ਵੀਰ ਜੀ, ਬੜੀ ਮਿਹਰਬਾਨੀ। ਓਕੇ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਤੇ ਤੁਸੀਂ ਵੀ ਕਾਲ ਕਰਕੇ ਆਪਣੇ ਸੁਝਾਅ, ਆਪਣੇ ਟਿਪਸ ਤੇ ਤੁਸੀਂ ਕਿਸੇ ਨੂੰ ਆਗਾਹ ਕਰਨਾ ਆ ਵੀ ਇੱਥੇ ਜ਼ਿਆਦਾ ਧਿਆਨ ਰੱਖੋ, ਆਹ ਚੀਜ਼ ਜਿਹੜੀ ਹੈ ਜੇ ਮਿਸਿੰਗ ਆ, ਆਹ ਚੀਜ਼ ਤੁਸੀਂ ਜ਼ਰੂਰ ਕਰੋ, ਉਹ ਚੀਜ਼ਾਂ ਦਾ ਜਿਹੜਾ ਤੁਸੀਂ ਜ਼ਰੂਰ ਕਾਲ ਕਰਕੇ ਜਿਹੜਾ ਦੱਸ ਸਕਦੇ ਆ। 408 272 5200 4082725200। ਇਹ ਅਕਸਰ ਗੱਲ ਆਖੀ ਜਾਂਦੀ ਆ ਵੀ ਜਦੋਂ ਬਰਫੀਲੀਆਂ ਜਿਹੜਾ ਰਾਹ ਹੋਵੇ, ਆਈਸੀ ਰੋਡਸ ਜਦੋਂ ਹੋਣ, ਤਾਂ ਜੈਕ ਬ੍ਰੇਕ ਜਿਹੜੀ ਉਹ ਨਾ ਮਾਰੀ ਜਾਵੇ। ਕਈ ਵਾਰੀ ਆਪਾਂ ਜੈਕ ਨਾਈਫ ਹੁੰਦੇ ਟਰੱਕ ਜਿਹੜੇ ਬਹੁਤ ਦੇਖਦੇ ਆ ਵੀ ਟ੍ਰੇਲਰ ਵੱਲ ਨੂੰ ਜਿਹੜਾ ਮੂੰਹ ਟਰੱਕ ਦਾ ਹੋ ਜਾਂਦਾ ਆ। ਸੋ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ। ਇੱਕ ਜਿਹੜੇ ਪਹਿਲੋਂ ਕਹਿ ਕੇ ਗਏ ਆ ਨਾ ਵੀ ਪ੍ਰੈਸ਼ਰ ਨਾ ਚੱਲੋ ਤੇ ਡੋਂਟ ਬੀ ਏ ਹੀਰੋ, ਇਹ ਗੱਲ ਆਖੀ ਜਾਂਦੀ ਹੈ ਵੈਦਰ ਦੇ ਵਿੱਚ, ਡੋਂਟ ਬੀ ਏ ਹੀਰੋ, ਵੀ ਮੈਂ ਜੀ ਪਾਰ ਕਰ ਦੇਣੀ ਆ, ਚੱਕੀ ਜਾਊਗੀ, ਵੇਖੀ ਜਾਇਓ, ਫਿਰ ਆਪਾਂ ਇਦਾਂ ਕਰ ਦਾਂਗੇ ਉਦਾਂ ਕਰ ਦਾਂਗੇ। ਕੋਈ ਗੱਲ ਨਹੀਂ, ਵੈਦਰ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ। ਕੋਈ ਇਹ ਜਿੱਤ ਕੇ ਨਾ ਕਿਸੇ ਨੇ ਅੱਗੇ ਮੈਡਲ ਦੇਣਾ ਤੁਹਾਨੂੰ, ਤੇ ਨਾ ਹੀ ਉਹ ਮੈਡਲ ਲੈਦਾ ਤੁਹਾਨੂੰ ਕੋਈ ਫਾਇਦਾ ਹੋਣਾ। ਐਵੇਂ ਜਾਨ ਗਵਾਉਣ ਵਾਲੀ ਗੱਲ ਨਾ ਜਿਹੜੀ ਉਹ ਨਾ ਹੋ ਜਾਵੇ। ਸੋ ਬੈਟਰ ਆ ਵੀ ਤੁਸੀਂ ਸੇਫਲੀ ਚੱਲੋ, ਆਪਣੀ ਸੁਰੱਖਿਆ, ਆਪਣੀ ਜਾਨ ਦੀ, ਮਾਲ ਦੀ ਜਿਹੜੀ ਸੁਰੱਖਿਆ ਵੇਖਦੇ ਹੋਏ ਹੀ ਜਿਹੜਾ ਉਹ ਅੱਗੇ ਵਧਿਆ ਜਾਵੇ। ਜੀ ਬਿਲਕੁਲ, ਪਹਿਲਾਂ ਵਾਲੇ ਕਾਲਰਸ ਨੇ ਬਹੁਤ ਵਧੀਆ ਸੁਨੇਹੇ ਸਾਡੇ ਨਾਲ, ਸੁਝਾਅ ਆਪਣੇ ਸ਼ੇਅਰ ਕੀਤੇ ਨੇ, ਔਰ ਇਹ ਵੀ ਦੱਸਿਆ ਵੀ ਕਿੱਥੇ ਜਿਹੜੀ ਆਈਸ ਉਹ ਬਣਦੀ ਹੈ, ਬਲੈਕ ਆਈਸ ਦੀ ਕੰਡੀਸ਼ਨਸ ਕਿੱਥੇ ਬਣ ਜਾਂਦੀਆਂ ਨੇ। ਸਾਡੇ ਨਾਲ ਰਾਜ ਜੀ ਕੁਝ ਹੋਰ ਕਾਲਰ ਜੁੜੇ ਹੋਏ ਨੇ। ਪ੍ਰਭਜੋਤ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਭਜੋਤ ਜੀ ਆਨ 에ਅਰ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਸਤਿ ਸ਼੍ਰੀ ਅਕਾਲ ਰਾਜ ਭਾਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਉਹੀ ਸੋਚਦਾ ਸੀਗਾ, ਜਿੱਦਾਂ ਸਨੋ ਪੈਂਦੀ ਆ ਅੱਜ ਕੱਲ੍ਹ, ਮੈਂ ਵਿਊਮਿੰਗ ਦੀ ਵੀਡੀਓ ਅੱਜ ਸਵੇਰੇ ਦੇਖੀ ਸੀ, ਬਹੁਤ ਲਾਈਕ ਜੈਕ ਨਾਈਫ ਟਰੱਕ ਪਾੜ ਜਾਂਦੇ, ਕਈ ਵਿੱਚੋਂ ਪਾੜ ਜਾਂਦੇ ਆ ਟਰੱਕ ਦੇ ਉੱਤੇ, ਡਰ ਲੱਗਦਾ ਹਨਾ। ਤੇ ਲਾਈਕ ਸਨੋ ਦੀ ਗੱਲ ਕਰਦੇ ਸੀ, ਜਦੋਂ 80 ਦੇ ਵੈਸੇ ਤਾਂ ਮੈਂ ਘੱਟ ਕਰ ਦਿੰਦਾ, ਬਹੁਤ ਲੋਕੀ ਬੰਦੇ ਕਰ ਦਿੰਦੇ ਆਲਮੋਸਟ, ਆਪਣੇ ਲੋਕ ਨੇ ਜਿਹਨਾਂ ਦੇ ਚੱਲਦੇ ਪੱਕੇ ਰੂਟ ਉਹੀ ਜਾਂਦੇ ਆ। ਜ਼ਰੂਰੀ ਨਹੀਂ ਕਿ ਤੁਸੀਂ 6 ਚੇਨਾਂ ਲੈ ਕੇ ਜਾਣਾ ਆ ਟਰੱਕ ਜਿਹੜੀਆਂ ਪੈਂਦੀਆਂ, ਜਸਟ 6 ਲੈ ਕੇ ਜਾਣੀਆਂ ਜਿਹੜੀਆਂ ਟਾਇਰ ਕਰਦੀਆਂ ਟਾਇਰਾਂ ਨੂੰ ਹਨਾ। ਅੱਜ ਕੱਲ੍ਹ ਤਾਂ ਚੇਨਾਂ ਵੀ ਬਹੁਤ ਹਲਕੀਆਂ ਕੱਢ ਦਿੱਤੀਆਂ ਇਹਨਾਂ ਨੂੰ, ਤੁਸੀਂ ਇੱਕ ਹੱਥ ਨਾਲ ਹੀ ਚੱਕ ਸਕਦੇ ਆ। ਜਿਹੜੀਆਂ ਪੁਰਾਣੀਆਂ ਚੇਨਾਂ ਸੀ ਉਹ ਭਾਰੀਆਂ ਸੀ, ਤੁਹਾਨੂੰ 2 ਹੱਥਾਂ ਨਾਲ ਚੱਕਣੀਆਂ ਪੈਂਦੀਆਂ ਹੋਈਆਂ ਰਹੀਆਂ। ਠੀਕ ਆ।
ਤੇ 6 ਜ਼ਰੂਰੀ ਨਹੀਂ 6 ਚੇਨਾਂ ਚੱਕਣੀਆਂ ਸਾਰੇ ਟਾਇਰਾਂ ਤੇ ਪਾਉਣ ਨੂੰ, ਪਰ 1-2 ਚੇਨਾਂ ਐਕਸਟਰਾ ਹੋਣੀਆਂ ਚਾਹੀਦੀਆਂ ਤੁਹਾਡੇ ਕੋਲ। ਜੇ ਟੁੱਟ ਜਾਵੇ, ਚੇਨ ਟੁੱਟ ਗਈ ਜਾਂ ਰਿਮ 'ਚ ਫਸ ਗਈ ਜਾਂ ਕੁਛ ਹੋ ਗਿਆ, ਇੱਕ ਕਟਰ ਹੋਣਾ ਚਾਹੀਦਾ ਤੁਹਾਡੇ ਕੋਲ, ਬੋਲਟ ਕਟਰ। ਕੱਲ ਨੂੰ ਇੱਕ ਵਾਰੀ ਮੇਰੇ ਕੋਲ ਚੇਨ ਫਸ ਗਈ ਅਚਾਨਕ, ਮੇਰਾ ਉਹ ਰਿਮ 'ਚ ਫਸ ਗਈ ਚੇਨ, ਮੈਂ ਜਦੋਂ ਤਰਾਈਆਂ ਲਾ ਲਈ 80 ਦੀਆਂ, ਤੇ ਉਹ ਮੇਰੇ ਕੋਲ ਸ਼ੁਕਰ ਕਰੋਗਾ ਮੇਰੇ ਕੋਲ ਬੋਲਟ ਕਟਰ ਸੀ, ਮੈਂ ਬੋਲਟ ਕਟਰ ਨਾਲ ਕੱਟ ਕੇ ਚੇਨ ਫੇਰ ਬੋਲਦੀ ਰਹਿੰਦੀ, ਰਿਮ 'ਚ ਫਸ ਜਾਂਦੀ, ਮੈਂ ਤੁਰ ਹੀ ਨਹੀਂ ਸਕਦਾ। ਬਿਲਕੁਲ ਇਹ ਜ਼ਰੂਰੀ ਹੁੰਦੀਆਂ ਚੇਨਾਂ, ਤੇ ਤੁਹਾਨੂੰ ਜੇ ਨਹੀਂ ਪਤਾ ਜ਼ਿਆਦਾਤਰ ਤੁਸੀਂ ਵੀਡੀਓ ਦੇਖ ਕੇ ਵੀ ਸਿੱਖ ਸਕਦੇ ਆ ਚੇਨਾਂ ਕਿੱਦਾਂ ਚੜਾਈਆਂ। ਕਿਉਂਕਿ ਪਿਛਲੇ ਸਾਲ 5 ਦਿਨ ਬੰਦ ਰਿਹਾ ਸੀ ਰੀਨੋ ਦਾ ਰੋਡ, ਤੇ ਉੱਥੇ ਇੱਕ ਸਮਾਲੀਗਨ ਸੀਗਾ, ਤੇ ਮੈਂ ਘੰਟਾ ਕੁ ਲੱਗੇ ਜਾਂਦਾ ਚੇਨਾਂ ਚੜਾਉਣੇ ਨੂੰ, ਹਨਾ, ਘੰਟਾ ਚੰਗੀ ਤਰ੍ਹਾਂ। ਤੇ ਉੱਥੇ ਇੱਕ ਸਮਾਲੀਅਨ ਖੜਾ, ਕਹਿੰਦਾ ਮੇਰੀ ਹੈਲਪ ਕਰ ਦੇ। ਮੈਂ ਕਿਹਾ ਮੈਂ ਹੈਲਪ ਤਾਂ ਕਰਦਾ, ਉਹ ਮਤਲਬ ਕਿ ਆਲਮੋਸਟ ਕਲੋਜ਼ ਹੋਣੇ ਵਾਲਾ ਸੀ 80 ਉਦੋਂ, ਹਨਾ। ਤੂੰ ਆਪ ਚੜਾ ਲਾ, CTI ਵਾਲਿਆਂ ਨੂੰ ਕਹਿੰਦਾ ਉਹ ਕੌਣ ਹੁੰਦੇ ਆ, ਪਤਾ ਹੀ ਨਹੀਂ, ਚੀਨਾ ਕਿੱਦਾਂ ਚੜਾਈ ਦੀਆਂ ਪਤਾ ਨਹੀਂ। ਮੈਂ ਕਿਹਾ ਕਿੰਨਾ ਚਿਰ ਹੋ ਗਿਆ ਤੈਨੂੰ ਚਲਾਉਂਦੇ ਨੂੰ? ਕਹਿੰਦਾ ਮਹੀਨਾ ਹੋਇਆ। ਫਿਰ ਉਹ ਤੇ ਗੱਲ ਹੈ ਨਾ, ਕਿੰਨਾ ਰਿਸਕ ਬਣ ਜਾਂਦਾ। ਨੰਬਰ ਦੂਜੀ ਗੱਲ, ਜਦੋਂ ਤੁਸੀਂ ਚਲਾਉਂਦੇ ਆ ਨਾ, ਥੋੜੇ ਜਿਹੇ ਸ਼ੀਸ਼ੇ ਥੱਲੇ ਕਰਕੇ ਚਲਾਉਣਾ ਚਾਹੀਦਾ ਸਾਨੂੰ, ਸ਼ੀਸ਼ੇ ਜਦੋਂ ਚੀਨਾ ਚਾੜੀਆਂ ਹੁੰਦੀਆਂ, ਕਿਉਂਕਿ ਕੇਬਲ ਚੇਨ ਉੱਤਰ ਜਾਂਦੀ ਆ, ਸਾਨੂੰ ਆਵਾਜ਼ ਦਾ ਪਤਾ ਲੱਗਦਾ, ਠੱਕ ਠੱਕ ਕਰਕੇ ਵਿੱਚ ਰਿਮਾਂ 'ਚ ਵੱਜਦੀ ਆ, ਜਾਂ ਥੱਲੇ ਗਾਡਰਾਂ 'ਚ ਵੱਜਦੀ, ਟਰਾਲਿਆਂ 'ਚ ਜਾਂ ਕਿਤੇ ਵੱਜਦੀ, ਸ਼ੀਸ਼ੇ ਥੱਲੇ ਕਰਕੇ ਚਲਾਉਣੀ ਚਾਹੀਦੀ ਆ, ਹਨਾ, ਬਾਈ ਸੇਫਟੀ ਲਈ। ਬਾਕੀ ਸਾਰਾ ਸਾਨੂੰ ਸਾਰਿਆਂ ਨੇ ਦੱਸੇ ਦਿੱਤਾ ਕੀ ਕਰਨਾ, ਫੂਡ ਐਵਰੀਥਿੰਗ ਹੋਣਾ ਚਾਹੀਦਾ। ਤੇ ਸ਼ੂਜ਼ ਇਹ ਚਾਹੀਦੇ ਤੁਹਾਨੂੰ ਹੈਵੀ ਡਿਊਟੀ ਸ਼ੂਜ਼ ਪਾਓ, ਸਪੋਰਟਸ ਵਾਲੇ ਸ਼ੂਜ਼ ਨਾ ਪਾਓ, ਉਹ ਪਾਣੀ ਵੜ ਜਾਂਦਾ ਵਿੱਚ, ਪੈਰ ਤੁਹਾਡੇ ਸੁੰਨ ਹੋ ਜਾਂਦੇ ਆ। ਇੱਕ ਵਾਰਮ ਪੈਕਟ ਮਿਲਦਾ ਤੁਹਾਡੇ ਬੂਟਾਂ ਦੇ ਵਿੱਚ ਸੁੱਟਣੇ ਵਾਲਾ, ਉਹ ਤੁਹਾਡੇ ਪੈਰ ਵਾਰਮ ਰੱਖਦਾ, ਹੈਂਡ ਗਲਵਜ਼ ਵਾਰਮ ਰੱਖਦਾ, ਹਨਾ, ਚਾੜਨੇ ਵਾਲਾ ਵੀ। ਤੇ ਬਾਕੀ ਦਾ ਦਿਨੇ ਜ਼ਿਆਦਾਤਰ ਕੋਸ਼ਿਸ਼ ਚਲਾਓ, ਬਾਕੀ ਦਾ ਸਿਆਣੇ ਹੈਗੇ ਇੱਥੇ ਸਾਰੇ, ਤੇ ਜੋ ਮੇਰਾ ਐਕਸਪੀਰੀਅੰਸ ਆ ਉਹ ਮੈਂ ਦੱਸਿਆ ਆ। ਤੇ ਬਾਕੀ ਟ੍ਰੇਨ ਵਾਲੇ ਬਾਰੇ ਭਾਜੀ ਉਹਨਾਂ ਨੇ ਪਹਿਲਾਂ ਵੀ ਗੱਲ ਕੀਤੀ, ਅੱਜ ਮੈਂ ਨਾ ਸਵੇਰੇ ਵੀਡੀਓ ਦੇਖਦਾ ਸੀ, ਇੱਕ 2446 ਆ ਰਿਹਾ ਕੋਈ ਲਾ ਮੇ ਵੀ ਟੱਕਾਂ ਵਾਲੀ, ਜਿਹੜੇ ਸ਼ਿਪਿੰਗ ਐਂਡ ਰਿਸੀਵਿੰਗ ਲਈ ਸਪੈਸ਼ਲ ਮੇ ਵੀ ਬਾਥਰੂਮ ਬਣਾਇਆ ਕਰਨਗੇ, ਕੋਈ ਲਾ ਆ ਰਿਹਾ ਮੇ ਵੀ। ਮੈਂ ਕਿਹੜੇ ਵਾਲਾ ਤੁਸੀਂ ਦੱਸੋਗੇ? ਮੈਂ ਕੋਈ ਉਸ ਉੱਤੇ ਆਪਾਂ ਵਰਕਆਊਟ ਕਰਦੇ ਆ, ਰਿਸਰਚ ਕਰਦੇ ਆ, ਕਿਹੜਾ ਲਾ ਕਿੰਨੇ ਤੁਹਾਨੂੰ ਸ਼ੇਅਰ ਕਰ ਦੂੰਗਾ ਉੱਤੇ, ਮੈਨੂੰ ਨਾਂ ਨਹੀਂ ਚੇਤੇ, ਟਿਕਟੌਕ ਦੀ ਵੀਡੀਓ ਮੈਂ ਤੁਹਾਨੂੰ ਉਹਦੇ ਉੱਤੇ ਕਰ ਦੂੰਗਾ, ਫੇਸਬੁੱਕ ਤੇ। ਰੈਸਟ ਰੂਮ ਦੇ ਬਾਬਤ ਆ ਤੁਸੀਂ ਕਹਿੰਦੇ, ਟਰੱਕਰਸ ਦੇ ਰੈਸਟ ਰੂਮ ਲਈ ਏਦਾਂ ਹੀ ਆ ਕੁਛ ਸਮਥਿੰਗ, ਹਨਾ। ਤੇ ਰਹੀ ਗੱਲ ਟ੍ਰੇਨਾਂ ਵਾਲੀ ਵੀ, ਜਿਹੜੀ 5 ਤਰੀਕ ਨੂੰ ਤੁਸੀਂ ਤੁਹਾਡੇ ਤੋਂ ਪਤਾ ਲੱਗਾ ਸੀਗਾ, ਪਰ ਲੱਗਦਾ ਨਹੀਂ ਮੈਨੂੰ, ਲੇਕਿਨ ਬਾਕੀ ਦੇਖਦੇ ਆ ਨਾ। ਨਹੀਂ ਹੋਣੀ ਨਹੀਂ ਜੀ, ਮੈਂ ਅਪਡੇਟ ਕਰਦਾ ਜਾਵਾਂ। ਹਾਊਸ ਦੇ ਵਿੱਚ ਆਲਰੇਡੀ ਜਿਹੜਾ ਟੈਂਟੇਟਿਵ ਡੀਲ ਆ ਉਹਨੂੰ ਪਾਸ ਕਰਤਾ ਆ। ਉਹ ਕਹਿੰਦੇ ਆ ਵੀ ਤੁਹਾਨੂੰ ਜਿਹੜੀ ਇਹ ਪੁਰਾਣੀ ਜਿਹੜੀ ਪਿਛਲਾ ਸਮਝੌਤਾ ਹੋਇਆ ਉਹ ਤੁਹਾਨੂੰ ਮੰਨਣਾ ਹੀ ਪੈਣਾ ਆ। ਸੋ ਹਾਊਸ ਦੇ ਵਿੱਚ ਪਾਸ ਹੋਇਆ ਆ, ਤੇ ਹੁਣ ਮੈਨੂੰ ਲੱਗਦਾ ਸੈਨੇਟ 'ਚ ਵੀ ਪਾਸ ਹੋ ਜਾਊਗਾ। ਸੋ ਜ਼ੋਰ ਲੱਗਾ ਪਿਆ ਵੀ ਭਾਈ ਇਹ 9 ਤਰੀਕ ਵਾਲੀ ਜਿਹੜੀ ਸਟ੍ਰਾਈਕ ਆ ਉਹ ਨਾ ਹੀ ਹੋਵੇ। ਉਹ ਵੀ ਠੀਕ ਆ। ਤੇ ਇੱਕ ਨਾ ਆਪਾਂ ਲੋਕ ਅਸੀਂ ਤਾਂ ਇਕੱਠੇ ਦਾ ਹੋਣਾ ਨਹੀਂ, ਮੈਨੂੰ ਨਹੀਂ ਲੱਗਦਾ, ਹਨਾ, ਕਿਉਂਕਿ ਅੱਗੇ ਵੀ ਜਦੋਂ ਭਾਜੀ ਤੁਸੀਂ ਤੁਹਾਨੂੰ ਚੇਤੇ ਜਦੋਂ ELDਆਂ ਲੱਗੇ, ਅਸੀਂ ਯੂਬਾ ਸਿਟੀ ਤੋਂ ਤੁਰੇ ਸੀ ਫਰੀਦਨੋ ਤੱਕ, ਉਦੋਂ ਕਈਆਂ ਨੇ ਖਿਲਾਰੇ ਵੀ ਪਾਏ ਸੀ ਰਸਤਿਆਂ 'ਚ। ਮੰਨ ਇਹ ਜਿਹੜੀ ਗੱਲ ਸੱਚੀ ਆ ਨਾ, ਕੋਈ ਡਿਪੋਜ਼ਿਟ ਵੀ ਕਰ ਰਿਹਾ ਸੀ, ਟ੍ਰੈਫਿਕ ਟਿਕਟਾਂ ਵੀ ਮਿਲੀਆਂ ਸੀ ਉਦੋਂ, ਯੂਨੀਅਨ ਵੀ ਬਣਾਉਣੀ ਜ਼ਰੂਰੀ ਆ। ਦੇਖ ਲਓ ਹੁਣ ਤੁਸੀਂ ਯੂਨੀਅਨ ਦਾ ਕੀ ਨਤੀਜਾ ਟ੍ਰੇਨਾਂ ਵਾਲਿਆਂ ਦਾ, ਅਮੇਟੋਮੇਟਿਕ ਮੰਨ ਗਏ ਉਹ, ਸਾਡੀ ਕਿਉਂ ਨਹੀਂ ਮੰਨਣ ਦਾ? $18 ਨੂੰ ਭਾਜੀ ਐਰੀਜ਼ੋਨਾ ਦਾ ਰੇਟ ਹੋ ਰਿਹਾ ਆ, ਤੇ ਉਹ ਤਾਂ 1000 ਨੂੰ ਵਾਪਸ ਆ ਰਿਹਾ, ਕੀ ਤੁਸੀਂ ਘਰੇ ਲੈ ਜਾਓਗੇ? ਉਹ ਤੇ ਗੱਲ ਆ ਨਾ ਜੀ। ਉਹ ਪਲੀਜ਼ ਬੜੇ ਧਿਆਨ ਨਾਲ ਟਰੱਕ ਪਾਉਣ ਦੀ ਵੀ ਸੋਚਿਓ। ਓਕੇ ਜੀ, ਥੈਂਕ ਯੂ ਪ੍ਰਭਜੋਤ ਜੀ, ਥੈਂਕ ਯੂ ਭਾਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜੀ ਮਨਿੰਦਰ ਸਿੰਘ, ਸਤਿ ਸ਼੍ਰੀ ਅਕਾਲ ਮਨਿੰਦਰ ਜੀ, ਤੁਸੀਂ ਆਉਣੇ। ਸਤਿ ਸ਼੍ਰੀ ਅਕਾਲ ਸਰ, ਸਾਰੇ ਮੇਰੇ ਵੀਰਾਂ ਨੂੰ। ਮੈਂ ਫਸਟ ਟਾਈਮ ਜੁੜਿਆ ਸਰ ਜੀ। ਜੀ ਆਇਆਂ ਨੂੰ ਜੀ। ਮੈਂ ਛੋਟੇ ਜਿਹੇ ਆਪਣੇ ਐਕਸਪੀਰੀਅੰਸ 2 ਸਾਲਾਂ ਦਾ ਮੈਂ ਦੇਣਾ ਚਾਹ ਰਿਹਾ ਆਪਣਾ, ਕਹਿੰਦੇ ਸਨੋ ਦੇ ਬਾਰੇ। ਇੱਕ ਤਾਂ ਮਤਲਬ ਮੇਰੇ ਸਾਰੇ ਭਰਾਵਾਂ ਨੂੰ ਇਹੀ ਰਿਕੁਐਸਟ ਹੈ ਕਿ ਜਿੱਥੇ ਤੁਹਾਨੂੰ ਬਲੈਕ ਆਈਜ਼ ਦਾ ਲੱਗਦਾ ਆ, ਨੋ ਡਰਾਈਵ ਨਾ ਕਰੋ, ਹਨਾ ਜੀ। ਦੂਸਰਾ, ਹਮੇਸ਼ਾ ਆਪਾਂ GPS ਤਾਂ ਫੋਲੋ ਕਰਦੇ ਹਾਂ, ਲੇਕਿਨ ਗੂਗਲ GPS ਆਪਾਂ ਜ਼ਰੂਰ ਫੋਲੋ ਕਰੀਏ, ਕਿਉਂਕਿ ਉਹ ਸਾਨੂੰ ਬਹੁਤ ਪਹਿਲਾਂ ਹੀ ਮਤਲਬ ਕਿ ਦੱਸ ਦਿੰਦਾ ਹੈ ਕਿ ਬਈ ਕਿੱਥੇ ਰੋਡ 'ਚ ਬਲੌਕ ਆ, ਕਿੱਦਾਂ ਆ, ਹਨਾ। ਓਕੇ, ਬਾਕੀ ਤਾਂ ਸਾਡੇ ਵੀਰਾਂ ਨੇ ਹਰ ਚੀਜ਼ ਦੱਸ ਦਿੱਤੀ ਆ ਕਿ ਬਈ ਕਿਆ ਹੋਣਾ ਚਾਹੀਦਾ, ਕਿਆ ਨਹੀਂ ਹੋਣਾ ਚਾਹੀਦਾ। ਬਹੁਤ ਚੰਗੀ ਜਾਣਕਾਰੀ ਦਿੱਤੀ ਆ। ਤਾਂ ਫੂਡ ਵਗੈਰਾ ਤਾਂ ਇਹਦੇ ਵਿੱਚ ਹੋਣਾ ਹੀ ਚਾਹੀਦਾ ਆ। ਤਾਂ ਬਾਕੀ ਜਿਹੜਾ ਵਿਓਮਿੰਗ ਔਰ ਯੂਟਾ ਵਾਲਾ ਜਿਹੜਾ I-80 ਆ, ਉਹ ਤਾਂ ਬਈ ਇਸ ਟਾਈਮ ਤਾਂ ਹੈ ਹੀ ਹੈ ਸਨੋ ਦਾ। ਮੈਂ ਵੀ ਇੱਕ ਦਿਨ ਮੈਂ ਪੂਰਾ ਬਲੈਕ ਆਈਜ਼ ਦੇ ਕਰਕੇ ਪੂਰੀ ਨਾਈਟ ਬਹਿ ਕੇ ਆਇਆ। ਨਹੀਂ ਬੈਟਰ ਆ ਜੀ, ਹਾਂ, ਦੁਰਘਟਨਾ ਦੇ ਨਾਲੋਂ ਦੇਰੀ ਭਲੀ।
ਹਾਂਜੀ ਜ਼ਰੂਰ ਜੀ ਜ਼ਰੂਰ, ਕਿਉਂਕਿ ਦੇਖੋ ਜੀ ਜਾਨ ਆ ਤਾਂ ਜਹਾਨ ਆ, ਸਾਰਾ ਕੁਝ ਹੈ ਜੀ। ਹਾਂਜੀ ਬਿਲਕੁਲ ਹਨਾ, ਕੋਈ ਗੱਲ ਨਹੀਂ, ਇੱਕ ਦਿਨ ਜੇ ਆਪਾਂ ਲੇਟ ਵੀ ਹੋ ਜਾਾਂਗੇ ਕੋਈ ਬਿਗ ਡੀਲ ਨਹੀਂ ਆ, ਹਨਾ। ਕੋਈ ਨਹੀਂ, ਫੋਨ ਤਾਂ ਕਰਦੇ ਹੀ ਆ ਡਿਸਪੈਚਰ, ਇਹ ਹੁੰਦਾ, ਲੇਕਿਨ ਉਹਨਾਂ ਨੂੰ ਉਹ ਵੀ ਸਮਝਦੇ ਆ, ਹਰ ਕੋਈ ਸਮਝਦਾ ਹੈ ਇਸ ਚੀਜ਼ ਨੂੰ ਜੀ, ਲੇਕਿਨ ਮਤਲਬ ਰਿਸਕ ਨਾ ਲਓ। ਦੂਸਰਾ ਥੋੜਾ ਜਿਹਾ ਇਹ ਹੈ ਕਿ ਅਸੀਂ ਇਹ ਗੱਲਾਂ ਜਿਹੜੀਆਂ ਥੋੜੇ ਆਪਣੇ ਵੀਰਾਂ ਨੂੰ ਜ਼ਿਆਦਾ ਸਮਝਾ ਸਕਦੇ ਹਾਂ, ਦੂਸਰੀ ਕਮਿਊਨਿਟੀ ਨੂੰ ਥੋੜਾ ਜਿਹਾ, ਆਪਣੇ ਲੋਕ ਥੋੜਾ ਜਿਹਾ ਬੁਰਾ ਮੰਨ ਜਾਂਦੇ ਆ ਕਿ ਬਈ ਇਹ ਲੋਕ ਏਦਾਂ ਸਮਝਾਉਂਦੇ ਆ, ਏਦਾਂ ਕਰਦੇ ਆ, ਲੇਕਿਨ ਅਸੀਂ ਦੂਸਰੇ ਨੂੰ ਸਮਝਾਉਣ ਨਾਲੋਂ ਆਪਣੇ ਬੰਦਿਆਂ ਨੂੰ ਜ਼ਿਆਦਾ ਚੰਗੇ ਤਰੀਕੇ ਨਾਲ ਸਮਝਾ ਸਕਦੇ ਹਾਂ, ਅਸੀਂ ਸਮਝ ਵੀ ਸਕਦੇ ਹਾਂ, ਹਨਾ ਜੀ। ਮੇਰਾ ਕਹਿਣਾ ਤਾਂ ਇਹੀ ਹੈ ਜੀ, ਜੇ ਬਲੈਕ ਆਈਜ਼ ਆ ਤੁਹਾਨੂੰ ਪਹਿਲਾਂ ਤਾਂ ਪਤਾ ਲੱਗ ਰਿਹਾ। ਹੋਰ ਦੂਸਰਾ ਇੱਕ ਚੀਜ਼ ਹੋਰ ਜੀ, ਜਿਹੜੇ ਰੋਡ ਦੇ ਉੱਤੇ ਇਲੈਕਟ੍ਰੋਨਿਕ ਸਾਈਨ ਆ, ਇਲੈਕਟ੍ਰੋਨਿਕ ਬੋਰਡ ਆ, ਇਲੈਕਟ੍ਰੋਨਿਕ ਸਾਈਨ ਆ, ਉਹਨਾਂ ਨੂੰ ਜ਼ਰੂਰ ਫੋਲੋ ਕਰੋ, ਉਹਨਾਂ ਨੂੰ ਜ਼ਰੂਰ ਦੇਖੋ ਕਿ ਉਹਨਾਂ ਦੇ ਵਿੱਚ ਅੱਗੇ ਦੀ ਕੀ ਨਿਊਜ਼ ਆ ਰਹੀ ਆ, ਅੱਗੇ ਰਾਊਟ ਦੀ ਕੀ ਨਿਊਜ਼ ਆ ਰਹੀ ਹੈ। ਠੀਕ ਹੈ ਜੀ। ਕਿਉਂਕਿ ਹਰ ਜਿਹੜਾ ਵੀ ਸਨੋ ਰਾਊਟ ਹੈ ਉਹਦੇ ਉੱਤੇ ਇਲੈਕਟ੍ਰੋਨਿਕ ਬੋਰਡ ਲੱਗੇ ਹੋਏ ਆ, ਰਾਊਟ ਬੰਦ ਹੋਣ ਦੇ, ਖੁੱਲਣ ਦੇ ਸਾਰੇ ਬੋਰਡ ਲੱਗੇ ਹੋ, ਉਹ ਜ਼ਰੂਰ ਫੋਲੋ ਕਰੋ, ਜ਼ਰੂਰ ਦੇਖੋ ਜੀ। ਥੈਂਕ ਯੂ ਜੀ। ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਸਾਰੇ ਦੀ, ਥੈਂਕ ਯੂ ਜੀ। ਮਿਹਰਬਾਨੀ ਵੀਰ ਜੀ। ਕਰੋ ਨਾਲੇ ਪਹਿਲੀ ਵਾਰੀ ਨਾ ਜੁੜਿਆ ਕਰੋ, ਕੋਈ ਗੱਲ ਨਹੀਂ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਇੱਥੇ ਸਾਰੇ ਐਕਸਪਰਟ ਹੀ ਆ, ਆਪਦੇ ਹਿਚਕਿਚਾਹਟ ਵਾਲੀ। ਹਾਂਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਜਿਹੜਾ ਸਿਟੀਜ਼ਨ ਬੈਂਡ ਰੇਡੀਓ ਹੁੰਦਾ ਨਾ, ਜਿਹਨੂੰ ਸੀਬੀ ਰੇਡੀਓ ਵੀ ਕਹਿੰਦੇ ਆ, ਉਹਨੂੰ ਵੀ ਹਮੇਸ਼ਾ ਔਨ ਰੱਖੋ। ਉਹ ਇਹੋ ਜਿਹੇ ਸਮੇਂ ਦੇ ਵਿੱਚ ਕਹਿ ਲਓ ਵੀ ਕਿੱਥੇ ਫਸਣਾ ਆ ਜਾਂ ਬਚ ਜਾਣਾ ਆ, ਉਹਦੇ ਲਈ ਤੁਹਾਡਾ ਜਿਹੜਾ ਉਹ ਮੇਨ ਚੀਜ਼ ਹੁੰਦੀ ਆ, ਕਿਉਂਕਿ ਉਧਰੋਂ ਜਿਹੜਾ ਕੋਈ ਲੰਘ ਰਿਹਾ ਜਾਂ ਲੰਘਣ ਜਾ ਰਿਹਾ ਆ, ਉਹ ਇੱਕ ਦੂਜੇ ਨੂੰ ਦੱਸ ਦਿੰਦੇ ਆ ਵੀ ਭਾਈ ਅੱਗੇ ਦੇ ਹਾਲਾਤ ਕਿੱਦਾਂ ਦੇ ਨੇ। ਸੋ ਬੰਦਾ ਬਚ ਜਾਂਦਾ ਆ ਖੱਜਲ ਹੋਣ ਤੋਂ, ਵੀ ਜਾਮ ਲੱਗਾ ਆ, ਕੋਈ ਪਾਈਲ ਅਪ ਤਾਂ ਨਹੀਂ ਹੋਇਆ ਜਾਂ ਕਿੱਦਾਂ ਆ। ਸੋ ਜਿਹੜਾ ਟਰੱਕਿੰਗ ਦਾ ਮੈਪ ਆ, ਜਿਹੜੇ ਜਿੱਦਾਂ ਗੂਗਲ ਮੈਪ ਦੀ ਗੱਲ ਕਰ, ਥੋੜੇ ਜਿਹੇ ਡਿਫਰੈਂਟ ਹੁੰਦੇ ਆ ਗੂਗਲ ਮੈਪ ਦੇ ਨਾਲੋਂ। ਟਰੱਕਿੰਗ ਵਾਲਾ ਜਿਹੜਾ GPS ਆ ਉਹ ਥੋੜਾ ਡਿਫਰੈਂਟ ਹੁੰਦਾ, ਕਿਉਂਕਿ ਉਹਨਾਂ ਨੇ ਟਰੱਕ ਲੇਨਸ ਜਿਹੜੀਆਂ ਕਈ ਥਾਵਾਂ ਤੇ ਹੁੰਦੀਆਂ, ਸ਼ਹਿਰਾਂ 'ਚ ਕਈਆਂ ਨਹੀਂ ਹੁੰਦੀਆਂ। ਪਰ ਇਹ ਆ ਵੀ ਗੂਗਲ ਮੈਪ ਦੇ ਨਾਲ, ਜਿੱਦਾਂ ਇਹਨਾਂ ਨੇ ਕਿਹਾ ਵੀ ਤੁਹਾਨੂੰ ਟ੍ਰੈਫਿਕ ਦਾ ਪਤਾ ਲੱਗ ਜਾਂਦਾ ਆ ਵੀ ਕਿੱਥੇ ਆ, ਕਿਵੇਂ ਆ, ਜਾਂ ਐਪਲ ਮੈਪ ਵੀ ਅੱਜ ਕੱਲ੍ਹ ਬਹੁਤ ਲੋਕ ਯੂਜ਼ ਕਰਦੇ ਆ। ਸੋ ਚੀਜ਼ਾਂ ਦੇ ਵਿੱਚ ਤੁਸੀਂ ਆਪਣੀ ਸੇਫਟੀ ਦੇ ਲਈ ਚੱਲਣਾ ਆ। ਤੇ ਇੱਕ ਜਿਹੜੀ ਪਹਿਲੋਂ ਗਏ ਸੀਗੇ ਵੀ ਧਿਆਨ ਤੁਹਾਡਾ ਫੋਕਸ ਜਿਹੜਾ ਰੋਡ ਦੇ ਉੱਤੇ, ਡਰਾਈਵਿੰਗ ਦੇ ਉੱਤੇ ਹੋਣਾ ਚਾਹੀਦਾ ਆ। ਤੇ ਇਹ ਜਿਹੜਾ ਨਾ ਤੁਸੀਂ ਜ਼ਰੂਰ ਮੇਕ ਸ਼ੋਰ ਕਰਨਾ ਆ ਵੀ ਫੋਕਸ ਜਿਹੜਾ ਉਹ ਤੁਹਾਡਾ ਜਿਹੜਾ ਡਰਾਈਵਿੰਗ ਦੇ ਉੱਤੇ ਜਿਹੜਾ ਉਹ ਮੇਨ ਹੋਵੇ। ਇਹ ਨਾ ਹੋਵੇ ਵੀ ਮੈਂ ਦੇਖਾਂ ਅੱਛਾ ਫੇਸਬੁੱਕ ਤੇ ਉਹਨੇ ਕਿਹੜਾ ਕਮੈਂਟ ਕੀਤਾ, ਮੈਂ ਫੋਟੋ ਪਾਈ, ਮੈਂ ਲਾਈਕ ਕਰਾਂ, ਮੈਂ ਟਿਕਟੌਕ ਦੇਖ ਲਾਂ, ਮੈਂ ਰੀਲ ਦੇਖ ਲਵਾਂ ਜਾਂ ਕੁਛ ਏਦਾਂ ਕਰ ਲਵਾਂ। ਉਹਦੇ ਤੋਂ ਭਾਈ ਗੁਰੇਜ਼ ਕਰਨਾ ਇਹੋ ਜਿਹੇ ਮੌਕੇ ਦੇ ਉੱਤੇ। ਹਾਦਸੇ ਵਾਪਰਦੇ ਕੁਛ ਸਕਿੰਟਾਂ ਦੀ ਜਿਹੜੀ ਆ ਉਹ ਗਲਤੀ ਦੇ ਨਾਲ, ਤੇ ਤੁਸੀਂ ਬਚਾਅ ਰੱਖਣਾ ਹੈ, ਮੇਨ ਗੱਲ ਜਿਹੜੀ ਇਸ ਦੇ ਵਿੱਚ ਇਹ ਆ। ਜੀ ਬਿਲਕੁਲ, ਜਿਵੇਂ ਸਾਡੇ ਕਾਲਰ ਦੱਸ ਕੇ ਗਏ ਕਿ ਤੁਸੀਂ ਜਦੋਂ ਟਰੱਕ ਤੇ ਆ ਹੀ ਗਏ ਹੋ ਤਾਂ ਸਭ ਤੋਂ ਪਹਿਲਾਂ ਇਹੋ ਜਿਹੇ ਮੌਸਮ ਦੇ ਬਦਲਦੇ ਹਾਲਾਤਾਂ ਦੇ ਵਿੱਚ ਚੁਣੌਤੀਆਂ ਦੇ ਨਾਲ ਸਿੱਝਣਾ ਸਿੱਖੋ। ਜਿਵੇਂ ਚੇਨਾਂ ਚੜਾਉਣ ਦਾ ਵੀਰ ਜ਼ਿਕਰ ਕਰਕੇ ਗਏ ਆ, ਚੇਨਾਂ ਚੜਾਉਣੀਆਂ ਸਿੱਖਣਾ ਤਾਂ ਚਲੋ ਪੈਂਦਾ ਹੀ ਹੌਲੀ ਹੌਲੀ, ਪਰ ਉਹਨਾਂ ਨੇ ਕਿਹਾ ਬੁਲਟ ਕਟਰ ਇੱਕ ਸ਼ਾਇਦ ਉਹ ਕਹਿ ਰਹੇ ਸੀ, ਬੋਲਟ ਕਟਰ, ਹਾਂਜੀ ਬੋਲਟ ਕਟਰ ਜਿਹੜਾ ਉਹ ਨਾਲ ਰੱਖਣਾ ਜ਼ਰੂਰੀ ਹੈ ਜੇ ਚੇਨਾਂ ਚੜੀਆਂ ਹੋਈਆਂ ਨੇ ਜਾਂ ਚੇਨਾਂ ਤੁਹਾਡੇ ਕੋਲ ਨੇ ਜਾਂ ਤੁਹਾਨੂੰ ਲੱਗਦਾ ਕਿ ਚੇਨਾਂ ਚੜਾਉਣੀਆਂ ਪੈਣਗੀਆਂ। ਦੂਜਾ ਕੱਪੜੇ, ਸ਼ੂਜ਼, ਭੋਜਨ, ਉਹ ਤੁਸੀਂ ਆਪ ਸਿਆਣੇ ਹੀ ਹੋ, ਸਾਰਿਆਂ ਨੇ ਉਹ ਰੱਖਿਆ ਹੀ ਹੁੰਦਾ, ਸਾਰਿਆਂ ਨੇ ਸਾਹਮਣਾ ਕੀਤਾ ਹੀ ਹੁੰਦਾ। ਫਿਰ ਵੀ ਆਪਣੇ ਕੋਲੇ ਕੁਝ ਥੋੜਾ ਹੀ ਸਮਾਂ ਬਚਿਆ, ਇਸੇ ਸਮੇਂ ਦੇ ਵਿੱਚ ਤੁਹਾਡੇ ਨਾਲ ਕੋਈ ਹਾਦਸਾ ਹੁੰਦੇ ਬਚਿਆ ਜਾਂ ਤੁਸੀਂ ਕਿਸੇ ਨੂੰ ਬਚਾਇਆ ਜਾਂ ਬੈਡ ਵੈਦਰ ਦੇ ਵਿੱਚ ਕਿਸੇ ਟਰੱਕ ਵੀਰ ਨੂੰ ਰੋਕਿਆ ਕਿ ਭਾਈ ਤੂੰ ਨਾ ਜਾ, ਅੱਗੇ ਖਤਰਾ ਹੋ ਸਕਦਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਤੁਹਾਡੇ ਤਜਰਬਿਆਂ ਦੇ ਵਿੱਚੋਂ ਨਿਕਲੀਆਂ ਨੇ, ਉਹ ਵੀ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜਿਵੇਂ ਰਾਜ ਕਰਨਵੀਰ ਸਿੰਘ ਜੀ ਨੇ ਦੱਸਿਆ ਵੀ ਤਕਨੀਕੀ ਤੌਰ ਤੇ ਜੇ ਤੁਸੀਂ ਜਾਣਕਾਰੀਆਂ ਲੈਣੀਆਂ ਤਾਂ ਜਿਹੜਾ ਰੇਡੀਓ ਆ ਉਹ ਜ਼ਰੂਰ ਤੁਸੀਂ ਔਨ ਰੱਖੋ। ਉੱਥੇ ਕਾਫੀ ਵਧੀਆ ਮਹੱਤਵਪੂਰਨ ਜਾਣਕਾਰੀਆਂ ਤੁਹਾਨੂੰ ਟਾਈਮ ਟੂ ਟਾਈਮ ਜਿਹੜੀਆਂ ਅਪਡੇਟਸ ਨੇ ਨਵੀਆਂ ਉਹ ਮਿਲਦੀਆਂ ਰਹਿੰਦੀਆਂ। ਨੰਬਰ ਇੱਕ ਵਾਰ ਫਿਰ ਜਿਹੜਾ ਅਨਾਉਂਸ ਕਰ ਦਿੰਦੇ ਆ, 408 272 5200 ਸਟੂਡੀਓ ਦਾ, ਜੇਕਰ ਕੋਈ ਵੀ ਵੀਰ ਕਾਲ ਕਰਕੇ ਆਪਣੇ ਸੁਝਾਅ ਜਾਂ ਆਪਣਾ ਤਜਰਬਾ ਜਿਹੜਾ ਉਹ ਸਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਬਿਲਕੁਲ, ਕਿਸੇ ਵੀ ਗੱਡੀ ਨੂੰ, ਚਾਹੇ ਉਹ ਟਰੱਕ ਆ ਜਾਂ ਕੋਈ ਵੀ ਆ, ਇੱਕ ਤਾਂ ਗਰੁੱਪ ਜਿਹਾ ਬਣਾ ਕੇ ਨਾ ਤੁਰੋ। ਜਿਹੜਾ ਡਿਸਟੈਂਸ ਆ ਉਹ ਕਲੋਜ਼ਲੀ ਫੋਲੋ ਨਹੀਂ ਕਰਨਾ, ਦੂਰ ਰਹਿ ਕੇ ਜਿਹੜਾ ਉਹ ਕਰਨਾ ਆ। ਕਿਉਂਕਿ ਆਪਾਂ ਕਿੰਨੀਆਂ ਵੀਡੀਓਜ਼ ਬਾਅਦ ਦੇ ਵਿੱਚ ਦੇਖਦੇ ਹਾਂ, ਪਿੱਛੋਂ ਆ ਕੇ ਠਾਹ ਕਰਕੇ ਵੱਜਦੀਆਂ ਆ ਗੱਡੀਆਂ, ਨਹੀਂ ਜਿਹੜਾ ਉਸ ਦੇ ਵਿੱਚ ਪਤਾ ਲੱਗਦਾ ਪਾਈਲ ਅਪ ਹੋਇਆ ਹੁੰਦਾ ਆ। ਜੇ ਤੁਸੀਂ ਪਹਿਲਾਂ ਧੀਮੀ ਸਪੀਡ ਦੇ ਵਿੱਚ ਆ, ਤੁਹਾਨੂੰ ਕੰਟਰੋਲ ਕਰਨ ਦਾ ਮੌਕਾ ਆ, ਦੂਰ ਆ ਤਾਂ ਬ੍ਰੇਕ ਮਾਰਨ ਦਾ ਜਿਹੜਾ ਇਸ ਦੇ ਵਿੱਚ ਮੌਕਾ ਜਿਹੜਾ ਉਹ ਰਹਿੰਦਾ ਆ। ਸੋ ਵੈਨ ਇਨ ਡਾਊਟ, ਜੇ ਤੁਹਾਨੂੰ ਮਨ ਦੇ ਵਿੱਚ ਸ਼ੰਕਾ ਹੈ ਵੀ ਪਤਾ ਨਹੀਂ ਮੇਰੇ ਕੋਲ ਜਾ ਹੋਣਾ ਹੈ ਕਿ ਨਹੀਂ ਜਾ ਹੋਣਾ, ਸਟੇ ਪੁੱਟ, ਤੁਸੀਂ ਜਿਹੜਾ ਹੈ ਜੀ ਉਹ ਰੁਕ ਜਾਓ। ਜਿੱਦਾਂ ਮੈਂ ਕਿਹਾ ਵੀ ਡੋਂਟ ਬੀ ਏ ਹੀਰੋ, 골ਡ ਮੈਡਲ ਨਹੀਂ ਮਿਲਣਾ ਇੱਥੇ ਕਿਸੇ ਨੂੰ, ਨਾ ਸਿਲਵਰ ਮਿਲਣਾ, ਨਾ ਬ੍ਰੌਂਜ਼ ਮਿਲਣਾ।
ਆਪਾਂ ਬਚਣਾ ਆ ਇਹ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਤੋਂ। ਨੋ ਡਾਊਟ ਜਿੱਦਾਂ ਕਹਿੰਦੇ ਆ ਵੀ ਤੁਹਾਨੂੰ ਪੁਸ਼ ਵੀ ਕਈ ਵਾਰੀ ਪਿੱਛੋਂ ਕੀਤਾ ਜਾਂਦਾ ਆ, ਪਰ ਮੇਕ ਸ਼ੋਰ ਕਰੋ ਵੀ ਜਿਹੜਾ ਇੱਦਾਂ ਆ ਆਪਣੇ ਇਕਵਿਪਮੈਂਟ ਨੂੰ ਤੇ ਆਪਣੇ ਆਪ ਨੂੰ ਕਦੀ ਵੀ ਇਹੋ ਜਿਹੇ ਮੌਸਮ ਦੇ ਵਿੱਚ ਜਿਹੜੀਆਂ ਉਹਦੀਆਂ ਲਿਮਿਟਸ ਆ ਉਸ ਤੋਂ ਗਾਂਹ ਨਹੀਂ ਪੁਸ਼ ਕਰਨਾ। ਨੈਵਰ ਪੁਸ਼ ਬਿਯੋਂਡ ਦਾ ਲਿਮਿਟਸ, ਵੀ ਉਹ ਜਿੰਨੀਆਂ ਦੇ ਵਿੱਚ ਚੱਲਣ ਦੇ ਲਈ ਉਹ ਸਾਰੀਆਂ ਚੀਜ਼ਾਂ ਆ ਉਹ ਤੁਹਾਨੂੰ ਰੱਖਣਾ ਆ। ਬੋਲਟ ਕਟਰ ਤੇ ਕਿਹਾ ਵੀ ਥੋੜੀ ਵੀ ਜਿਹੜੀ ਉੱਦਾਂ ਉਹਨਾਂ ਨੇ ਰੱਖੀ ਹੋਈ ਹੁੰਦੀ ਆ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਧਿਆਨ ਰੱਖੋ। ਕੁਛ ਕੁ ਚੀਜ਼ਾਂ ਜਿਹੜੀਆਂ ਤੁਹਾਨੂੰ ਪਤਾ ਆ ਵੀ ਅਜਿਹੇ ਮੌਕੇ ਦੇ ਉੱਤੇ ਖਰਾਬ ਹੋ ਸਕਦੀਆਂ ਆ, ਕੋਈ ਵਾਲਵ ਫਰੀਜ਼ ਹੋ ਜਾਂਦਾ ਹੋਵੇ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਆ, ਉਹ ਐਕਸਟਰਾ ਨਾਲ ਜਿਹੜਾ ਉਹ ਲੈ ਕੇ ਜਾਣ ਦੀ ਤੁਸੀਂ ਕੋਸ਼ਿਸ਼ ਜਿਹੜੀ ਉਹ ਕਰੋ। ਤੇ ਇਸ ਦੇ ਵਿੱਚ ਧਿਆਨ ਜਿਹੜਾ ਆ ਉਹ ਤੁਸੀਂ ਵੱਧ ਤੋਂ ਵੱਧ ਜਿਹੜਾ ਉਹ ਰੱਖਣਾ ਆ। ਤੇ ਬਾਕੀ ਜਿੱਦਾਂ ਕਾਫੀ ਜਿਹੜੀਆਂ ਟਿਪਸ ਆਪਣੇ ਜਿੰਨੇ ਸਰੋਤੇ ਆ ਜਿਹੜੇ ਟਰੱਕ ਚਾਲਕ ਆ ਉਹਨਾਂ ਨੇ ਆਪਾਂ ਨੂੰ ਜਿਹੜੀਆਂ ਉਹ ਦੱਸੀਆਂ ਆ। ਜੇ ਤੁਹਾਡੇ ਕੋਲ ਵੀ ਕੋਈ ਹੈਗਾ ਆ ਵੀ ਜੇ ਲੱਗਦਾ ਵੀ ਟਿਪ ਮਿਸਿੰਗ ਆ ਤਾਂ ਕਾਲ ਜਿਹੜਾ ਤੁਸੀਂ ਕਰੋ 408 272 5200 4082725200। ਮੇਨ ਲਾਈਟਾਂ ਜਿਹੜੀਆਂ ਹੁੰਦੀਆਂ ਆ ਪ੍ਰਵੀਨ ਜਿਹੜੀਆਂ ਚੱਲਦੀਆਂ ਆ ਉਹ ਆਪਣੀਆਂ ਕਲੀਨ ਰੱਖੋ ਵੀ ਤੁਹਾਨੂੰ ਵਿਜ਼ਿਬਿਲਿਟੀ ਦੀ ਜਿਹੜੀ ਪ੍ਰੋਬਲਮ ਘੱਟ ਆਵੇ। ਈਵਨ ਦਿਨ ਦੇ ਟਾਈਮ ਵੀ ਜਦੋਂ ਬੱਦਲ ਜ਼ਿਆਦਾ ਹੋ ਜਾਂਦੇ ਜਾਂ ਬਰਫ਼ ਪੈ ਰਹੀ ਜਾਂ ਮੀਂਹ ਪੈ ਰਹੀ ਆ ਤਾਂ ਵਿਜ਼ਿਬਿਲਿਟੀ ਬਹੁਤ ਜ਼ਿਆਦਾ ਜਿਹੜੀ ਇਸ ਦੇ ਵਿੱਚ ਘੱਟ ਜਾਂਦੀ ਹੁੰਦੀ ਆ। ਸੋ ਉਹ ਬੈਟਰ ਆ ਵੀ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰੱਖੋ। ਸੈੱਲ ਫੋਨ ਦਾ ਜਿਹੜਾ ਚਾਰਜਰ ਹੁੰਦਾ ਆ ਉਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋ। ਟਾਇਰ ਚੇਂਜ ਉਹ ਐਕਸਟਰਾ ਜਿਹੜਾ ਉਹ ਰੱਖੋ। ਸਾਰੀਆਂ ਚੀਜ਼ਾਂ ਚਲੋ ਇਹ ਪਤਾ ਹੀ ਆ, ਪਰ ਆਈ ਥਿੰਕ ਇਟਸ ਬੈਟਰ ਇੱਕ ਦੂਜੇ ਦੇ ਨਾਲ ਜਿਹੜਾ ਉਹ ਸ਼ੇਅਰ ਕਰੋ। ਇੱਕ ਜੀ ਲਿਸਟ ਜੀ ਜੇ ਤੁਹਾਡੇ ਕੋਲ ਹੋਵੇ ਤਾਂ ਉਹਦੇ ਨਾਲ ਦੀ ਹੋਰ ਕੋਈ ਰੀਸ ਹੀ ਨਹੀਂ ਵੀ ਉਹਦੇ ਵਿੱਚ ਤੁਸੀਂ ਟਿਕ ਮਾਰ ਕਰ ਸਕਦੇ ਆ। ਉਹ ਜਿਹੜੀ ਪ੍ਰੀ ਟ੍ਰਿਪ ਇਨਸਪੈਕਸ਼ਨ ਹੁੰਦੀ ਤੇ ਇਸੇ ਕੰਮ ਨੂੰ ਹੀ ਆ ਜਿਹੜੇ 10 ਮਿੰਟ ਲਾਉਂਦੇ ਆ ਹਰ ਇੱਕ ਟਾਇਰ ਤੇ ਥੋੜੀ ਮਾਰ ਕੇ ਤੇ ਦੇਖ ਕੇ ਤੇ ਇਦਾਂ ਉਹ ਚੀਜ਼ਾਂ ਜਿਹੜੀਆਂ ਚੈੱਕ ਕਰਕੇ। ਉਹਦਾ ਮਤਲਬ ਇਹੀ ਹੁੰਦਾ ਵੀ ਤੁਰਨ ਤੋਂ ਪਹਿਲਾਂ ਤੁਸੀਂ ਮੇਕ ਸ਼ੋਰ ਕਰੋ ਵੀ ਸਭ ਕੁਝ ਤੁਹਾਡਾ ਜਿਹੜਾ ਉਹ ਟਿਪ ਟਾਪ ਆ, ਠੀਕ ਆ। ਜੇ ਕੋਈ ਪ੍ਰੋਬਲਮ ਆ ਤਾਂ ਉਹਨੂੰ ਠੀਕ ਕਰਕੇ ਹੀ ਤੁਰਿਆ ਜਾਵੇ। ਜੀ ਬਿਲਕੁਲ, ਨਾਲ ਜਿਹੜੇ ਜਿਵੇਂ ਵੀਰ ਹੋਣੀ, ਕਿਉਂਕਿ ਉਹ ਸਾਰਾ ਤੁਹਾਡੇ ਸਮਾਨ ਦੇ ਵਿੱਚ ਹੀ ਆਉਂਦਾ। ਸ਼ੂਜ਼ ਦਾ ਉਹ ਜ਼ਿਕਰ ਕਰਕੇ ਗਏ ਸੀ, ਉਸ ਤਰ੍ਹਾਂ ਦੇ ਸ਼ੂਜ਼ ਕੋਸ਼ਿਸ਼ ਕਰੋ ਪਹਿਨੋ, ਕਿਉਂਕਿ ਜੇ ਪੈਰ ਠਰ ਗਏ ਫਿਰ ਬਹੁਤ ਔਖਾ। ਤੇ ਦੂਜੀ ਗੱਲ ਇਹ ਹੈ ਕਿ ਹਮੇਸ਼ਾ ਤਰਜੀਹ ਦਿਓ ਸਲੋ ਚੱਲਣ ਦੀ, ਕਿਉਂਕਿ ਸਲੋ ਦੇ ਉੱਤੇ ਕੰਟਰੋਲ ਤੁਹਾਡਾ ਹੋ ਜਾਂਦਾ ਹੈ। ਫਾਸਟ ਚੱਲ ਰਹੇ ਹੋ ਤਾਂ ਉੱਥੇ ਹਾਈ ਸਪੀਡ ਤੇ ਕੰਟਰੋਲ ਤੁਹਾਡਾ ਉਹੇ ਜਿਹਾ ਹੀ ਹੋਊਗਾ। ਉਹ ਕਈ ਵਾਰੀ ਤੁਹਾਡੇ ਲਈ ਖਤਰਨਾਕ ਵੀ ਹੋ ਸਕਦਾ। ਸੋ ਇਹੀ ਚੀਜ਼ਾਂ ਨੇ, ਕੁਛ 10 12 15 ਪੁਆਇੰਟਸ ਨੇ ਜਿਹਦੇ ਨਾਲ ਤੁਸੀਂ ਜਿਹੜੀ ਇਹਨਾਂ ਵੈਦਰ ਕੰਡੀਸ਼ਨਸ ਦੇ ਵਿੱਚ ਇੱਕ ਜਿਹੜੀ ਸੁਰੱਖਿਅਤ ਟਰੱਕਿੰਗ ਹੈ, ਜਿਹੜੀ ਡਰਾਈਵਿੰਗ ਆ ਉਹ ਤੁਸੀਂ ਕਰ ਸਕਦੇ ਹੋ। ਇੱਕ ਗੱਲ ਹੋਰ ਆ ਰਾਜਕਰਮਵੀਰ ਸਿੰਘ ਜੀ, ਕਿ ਕੋਈ ਬੰਦਾ ਨਹੀਂ ਚਾਹੁੰਦਾ ਹੁੰਦਾ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਹੋ ਜਾਵੇ, ਪਰ ਉਹ ਕਈ ਵਾਰੀ ਘਟਨਾ ਸਾਡੀ ਅਣਗਹਿਲੀ ਚੋਂ ਵੀ ਨਿਕਲੀ ਹੁੰਦੀ ਆ। ਅਸੀਂ ਆਪਣੇ ਆਪ ਨੂੰ ਕਈ ਵਾਰੀ ਦੋਸ਼ ਘੱਟ ਦਿੰਦੇ ਆ, ਜਾਂ ਕਈ ਵਾਰੀ ਸਾਡਾ ਓਵਰ ਕੌਨਫੀਡੈਂਸ ਆ ਜਿਹੜਾ ਉਹ ਵੀ ਸਾਨੂੰ ਕਈ ਵਾਰੀ ਕਿਸੇ ਨਾ ਕਿਸੇ ਲੈ ਪੈਂਦਾ ਹੈ। ਸੋ ਇਹ ਕੋਈ ਸ਼ੇਖੀ ਨਹੀਂ ਆ, ਕਿਉਂਕਿ ਦਿੱਕਤਾਂ ਸਾਰਿਆਂ ਦੇ ਲਈ ਇੱਕੋ ਜਿਹੀਆਂ ਨੇ। ਇਹ ਨਹੀਂ ਹੈ ਕਿ ਕੋਈ ਜਿਵੇਂ ਰਾਜਕਰਮਵੀਰ ਸਿੰਘ ਜੀ ਦੱਸ ਕੇ ਹਟਿਆ ਕੋਈ ਦੌੜ ਨਹੀਂ ਹੈ ਇਹ ਕਿ ਅਸੀਂ ਭਾਈ ਇੰਨਾ ਕੀਤਾ। ਸੋ ਪੁਸ਼ਿੰਗ ਹੁੰਦੀ ਰਹਿਣੀ ਆ, ਚਾਹੇ ਉਹ ਮੂਹਰਲਾ ਵੇਟ ਕਰਨ ਵਾਲਾ ਤੇ ਚਾਹੇ ਜਿਹਦਾ ਤੁਸੀਂ ਚਲਾ ਰਹੇ ਹੋ, ਜਿਹਦੇ ਤੇ ਜੌਬ ਕਰ ਰਹੇ ਹੋ ਉਹ ਆ। ਪੁਸ਼ਿੰਗ ਉਹ ਇੱਕ ਨੌਕਰੀ ਦਾ ਮੈਂ ਕਹਿਣਾ ਕਿ ਹਿੱਸਾ ਹੀ ਆ। ਜੇ ਤੁਸੀਂ ਫਿਲਮ ਦੇ ਸੈੱਟ ਤੇ ਹੀਰੋ ਵੀ ਹੋ ਤਾਂ ਵੀ ਡਾਇਰੈਕਟਰ ਨੇ ਕਹਿਣਾ ਕਿ ਭਾਈ ਰੀਟੇਕ ਕਰਨਾ, ਇਹ ਮੈਨੂੰ ਜਚਿਆ ਨਹੀਂ ਤੇਰਾ ਕੰਮ। ਸੋ ਇਹ ਆ, ਸਾਰੇ ਕਿਤੇ ਹੀ ਆ, ਜੌਬ ਤਾਂ ਜੌਬ ਹੀ ਆ, ਪਰ ਇਹ ਹੈ ਕਿ ਤੁਸੀਂ ਪਹਿਲਾਂ ਆਪਦੀ ਸੇਫਟੀ ਨੂੰ ਤਰਜੀਹ ਦੇਣੀ ਆ। ਬੈਡ ਵੈਦਰ ਕੰਡੀਸ਼ਨਸ ਦੇ ਵਿੱਚ ਰਾਬਤਾ ਬਣਾ ਕੇ ਰੱਖੋ, ਆਪਣੇ ਮੋਬਾਈਲ ਨੂੰ ਚਾਰਜ ਰੱਖੋ, ਸਮਾਨ, ਭੋਜਨ, ਗੈਸ ਸਭ ਕੁਝ ਜੋ ਸਾਡੇ ਨਾਲ ਵੱਧ ਸਿਆਣੇ ਹੋ। ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਜ਼ਰੂਰ ਰੱਖੋ। ਇੱਕ ਜੇ ਕੋਈ ਵੀਰ ਕੋਈ ਕਿਤੇ ਅੜਿਆ ਖੜਾ ਤਾਂ ਉਹਦੀ ਮਦਦ ਕਰ ਸਕਦੇ ਤਾਂ ਉਹ ਹੱਥ ਵਧਾਉਣ ਤੋਂ ਵੀ ਕਦੇ ਨਾ ਖੁੰਝੋ। ਬਿਲਕੁਲ, ਕਿਸੇ ਦਾ ਇਕਵਿਪਮੈਂਟ ਖਰਾਬ ਹੋ ਗਿਆ, ਉਹਦੀ ਹੀਟ ਨਹੀਂ ਚੱਲ ਰਹੀ, ਭਾਈ ਉਹਨੂੰ ਥਾਂ ਦਿਓ। ਠੰਡ ਦੇ ਵਿੱਚ ਹਾਈਪੋਥਰਮੀਆ ਇੱਕ ਬਹੁਤ ਗੰਭੀਰ ਰੂਪ ਦੇ ਵਿੱਚ ਜੇ ਕਿਤੇ ਅਚਾਨਕ ਇੱਦਾਂ ਠੰਡ ਲੱਗ ਜਾਵੇ ਇਹੋ ਜਿਹੇ ਮੌਕੇ ਦੇ ਉੱਤੇ, ਕਿਉਂਕਿ ਐਮਰਜੈਂਸੀ ਜਿਹੜੀ ਰਾਹਤ ਆ ਮਿਲ ਜਾਵੇ ਤਾਂ ਮਿਲ ਜਾਵੇ, ਨਹੀਂ ਤਾਂ ਬਹੁਤ ਕਈ ਵਾਰੀ ਘੱਟ ਚਾਂਸ ਉਹਦਾ ਪਹੁੰਚ ਨਹੀਂ ਸਕਦੇ ਹੁੰਦੇ। ਇਹ ਪ੍ਰੋਬਲਮ ਜਿਹੜੀ ਇਹਦੇ ਵਿੱਚ ਆ ਜਾਂਦੀ। ਇੱਥੇ ਹੀ ਇੱਕ ਚੀਜ਼ ਮੈਂ ਹੋਰ ਐਡ ਕਰ ਦੇਵਾਂ, ਹੁਣ ਇਕੱਲਾ ਟਰੱਕਰਸ ਦੇ ਲਈ ਨਹੀਂ, ਇਹ ਆਮ ਗੱਡੀ ਚਾਲਕ ਆ ਉਹਨਾਂ ਲਈ ਵੀ ਇਹ ਸੇਮ ਹੀ ਆ। ਇਹ ਨਹੀਂ ਆ ਵੀ ਜੇ ਤੁਸੀਂ ਸੋਚਦੇ ਆ ਵੀ ਮੇਰੇ ਕੋਲ ਛੋਟੀ ਗੱਡੀ ਆ ਤੇ ਇਦਾਂ ਆ। ਲੋਕ ਪਹਾੜਾਂ ਦੇ ਵੱਲ ਨੂੰ ਚਲ ਜਾਂਦੇ ਆ, ਫਰੰਟ ਵੀਲ ਡਰਾਈਵ ਦੇ ਨਾਲ ਚਲੇ ਜਾਂਦੇ ਆ। ਕਈ ਵਾਰੀ ਉੱਥੇ ਬਰਫ਼ ਪੈ ਜਾਵੇ, ਕੁਛ ਹੋ ਜਾਵੇ, ਨਾ ਉਹਨਾਂ ਦੇ ਕੋਲ ਚੇਨਸ, ਨਾ ਉਹਨਾਂ ਦੇ ਕੋਲ 4 ਵੀਲ ਡਰਾਈਵ, ਨਾ ਕੁਛ, ਉਹ ਫਸ ਜਾਂਦੇ। ਆਪ ਤਾਂ ਫਸਦੇ ਆ, ਜਿਹੜੇ ਨਾਲ ਗਏ ਆ ਉਹ ਵੀ ਜਿਹੜੀ ਪ੍ਰੋਬਲਮ ਹੁੰਦੇ ਆ, ਐਕਸੀਡੈਂਟ ਹੋਣ ਦਾ ਖਤਰਾ ਜਿਹੜਾ ਰਹਿੰਦਾ ਆ। ਹੁਣ ਸਾਰਿਆਂ ਨੇ ਪਹਾੜੀਆਂ ਵੱਲ ਨੂੰ ਭੱਜਣਾ, ਛੁੱਟੀਆਂ ਵੀ ਆ ਰਹੀਆਂ ਨੇ,
ਸਨੋ ਸਟਾਰਮ ਵੀ ਜਿਹੜੇ ਆਉਣੇ ਆ ਆ ਰਹੇ ਆ ਹਨਾ, ਵੀ ਆਸ ਵੀਕਐਂਡ ਦੇ ਉੱਤੇ ਜਿਹੜਾ ਪੈਣਾ, ਕੱਲ ਤੋਂ ਮੀਂਹ ਪੈਣੇ, ਬਰਫ਼ ਪੈਣੀ ਜਿਹੜੀ ਉਹ ਸ਼ੁਰੂ ਹੋ ਜਾਣੀ। ਆਪਾਂ ਜੇ ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਭਾਈ ਤੁਸੀਂ ਵੀ ਜਿਹੜਾ ਧਿਆਨ ਦੇ ਨਾਲ ਜਿਹੜਾ ਚੱਲਣਾ, ਸੀਜ਼ਨ ਦੀ ਜਿਹੜੀ ਪਹਿਲਾ ਮੀਂਹ ਜਿਹੜਾ ਹੁੰਦਾ ਉਹ ਸਭ ਤੋਂ ਖਤਰਨਾਕ ਹੁੰਦਾ ਆ। ਉਦੋਂ ਜਿਹੜੀਆਂ ਰੋਡਸ ਆ ਸਭ ਤੋਂ ਜ਼ਿਆਦਾ ਸਲਿੱਕ ਹੁੰਦੀਆਂ, ਸਲਿੱਕ ਤੋਂ ਭਾਵ ਵੀ ਤੇਲ ਜਿਹੜਾ ਹੁੰਦਾ ਆ ਉਹ ਉੱਤੇ ਆਉਂਦਾ ਆ ਤੇ ਸਲਿੱਪ ਕਰਦੀਆਂ ਨੇ ਗੱਡੀਆਂ। ਜਦੋਂ ਅਚਾਨਕ ਬ੍ਰੇਕ ਮਾਰਦੇ ਆ ਉਦੋਂ ਆਪਣੀ ਰਫ਼ਤਾਰ ਨੂੰ ਥੋੜਾ ਘਟਾ ਲਓ, ਉਹ 5 ਮਿੰਟ ਪਹਿਲਾਂ 10 ਮਿੰਟ ਪਹਿਲਾਂ ਜਿੱਥੇ ਵੀ ਜਾਣਾ ਹੈ ਉਹ ਤੁਰੋ। ਰਸਤੇ 'ਚ ਕਿਤੇ ਕੋਈ ਵੀ ਐਕਸੀਡੈਂਟ ਹੋਇਆ ਹੋ ਸਕਦਾ ਆ। ਬੜੇ ਲੋਕ ਕਾਹਲੇ ਨੇ, ਆਪਣੇ ਤੋਂ ਵੀ ਜ਼ਿਆਦਾ ਜਿਹੜੇ ਲੋਕ ਕਾਹਲੇ ਹੁੰਦੇ ਆ, ਉਹ ਹਾਦਸਾ ਵਾਪਰ ਜਾਂਦਾ ਆ, ਕਿਤੇ ਨੁਕਸਾਨ ਹੋ ਜਾਂਦਾ ਆ, ਉੱਥੇ ਟਾਈਮ ਨਾਲ ਵੀ ਨਹੀਂ ਪਹੁੰਚਣਾ ਤੇ ਨੁਕਸਾਨ ਵੀ ਕਰਾ ਬੈਣਾ। ਸੋ ਇਹ ਆਮ ਜਿਹੜੇ ਚਾਲਕ ਆ ਉਹਨਾਂ ਨੂੰ ਵੀ ਆਪਾਂ ਇਹ ਜ਼ਰੂਰ ਬੇਨਤੀ ਕਰਦੇ ਹਾਂ ਵੀ ਇਹ ਸਾਰੀਆਂ ਚੀਜ਼ਾਂ ਦਾ ਤੁਸੀਂ ਵੀ ਧਿਆਨ ਜਿਹੜਾ ਆ ਉਹ ਨਾਲ ਦੇ ਨਾਲ ਜਿਹੜਾ ਉਹ ਰੱਖੋ, ਐਵੇਂ ਸਮੱਸਿਆ 'ਚ ਤੁਸੀਂ ਆਪ ਵੀ ਜਿਹੜਾ ਆ ਉਹ ਨਾ ਉੱਥੇ ਫਸ ਜਾਇਓ। ਜੀ ਬਿਲਕੁਲ। ਸੋ ਅੱਜ ਦੇ ਜਿਹੜਾ ਟਰੈਕਿੰਗ ਦਾ ਪ੍ਰੋਗਰਾਮ ਸੀ ਉਹ ਇਸੇ ਨੂੰ ਲੈ ਕੇ ਸੀਗਾ ਕਿ ਤੁਹਾਡਾ ਹਾਦਸਿਆਂ ਤੋਂ ਬਚਾਅ ਹੋ ਸਕੇ। ਕੁਝ ਗੱਲਾਂ ਤੁਹਾਨੂੰ ਪਤਾ ਹੀ ਹੈ, ਕੁਝ ਗੱਲਾਂ ਰਿਮਾਈਂਡਸ ਕਰਾਉਣੀਆਂ, ਤੁਹਾਡੇ ਸੁਝਾਵਾਂ ਦੇ ਨਾਲ ਕਿਸੇ ਹੋਰ ਦੀ ਬਚਤ ਕਰਾਉਣ ਦਾ ਮੰਤਵ ਸੀਗਾ, ਤਾਂ ਜੋ ਆਪਾਂ ਸਾਰੇ ਇਕੱਠੇ ਹੋ ਕੇ ਇਸ ਸ਼ੋਅ ਦੇ ਵਿੱਚ ਇੱਕ ਦੂਜੇ ਨਾਲ ਸੁਝਾਅ, ਆਪਣੇ ਤਜਰਬੇ, ਨਿੱਜੀ ਤਜਰਬੇ ਜਿਹੜੇ ਸਾਂਝੇ ਕਰ ਸਕੀਏ, ਤਾਂ ਜੋ ਦੂਜੇ ਲੋਕਾਂ ਦੀ ਜਿਹੜੀ ਬਚਤ ਹੋਵੇ। ਜਿਹੜੇ ਛੁੱਟੀਆਂ ਮਨਾਉਣ ਜਾ ਰਹੇ ਨੇ ਅਸੀਂ ਉਹਨਾਂ ਲਈ ਵੀ ਦੁਆ ਕਰਦੇ ਹਾਂ ਕਿ ਉਹਨਾਂ ਨੂੰ ਵੀ ਕਿਸੇ ਇਹੋ ਜਿਹੀ ਪਰੇਸ਼ਾਨੀ ਦਾ ਅਨਐਕਸਪੈਕਟਡ ਜਿਹੜੀ ਇਹ ਚੀਜ਼ ਉਹ ਨਾ ਫੇਸ ਕਰਨੀ ਪਵੇ। ਸੋ ਹਮੇਸ਼ਾ ਬੈਡ ਵੈਦਰ ਕੰਡੀਸ਼ਨਸ ਦੇ ਵਿੱਚ ਜੇ ਸਰਦਾ ਤਾਂ ਬਾਹਰ ਨਾ ਨਿਕਲੋ, ਜੇ ਨਿਕਲੀ ਪਏ ਹੋ ਤਾਂ ਫਿਰ ਟੈਕਨੀਕਲੀ ਤੇ ਮਕੈਨੀਕਲੀ ਓਨੇ ਕੁ ਸਾਊਂਡ ਹੋਵੋ ਕਿ ਜੇ ਕੋਈ ਅਨਐਕਸਪੈਕਟਡ ਚੀਜ਼, ਕੋਈ ਕਿਸੇ ਚੀਜ਼ ਦਾ ਸਾਹਮਣਾ ਵੀ ਕਰਨਾ ਪੈ ਗਿਆ ਤਾਂ ਫਿਰ ਉਹਦੇ ਲਈ ਤਿਆਰ ਜ਼ਰੂਰ ਰਹਿਣਾ ਚਾਹੀਦਾ ਜੀ। ਤੇ ਜਿਹੜੀ ਪ੍ਰਭਜੋਤ ਹੋਣਾ ਨੇ ਗੱਲ ਆਖੀ ਸੀ ਉਹ ਪੈਨਸਿਲਵੇਨੀਆ ਦਾ ਹਾਊਸ ਬਿੱਲ ਆ 2465, ਉੱਥੇ ਉਹ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ ਵੀ ਰੀਟੇਲ ਰੈਸਟਰੂਮ ਨੂੰ ਜਿਹੜੀ ਐਕਸੈਸ ਆ ਜਿਹੜੇ ਟਰੱਕ ਡਰਾਈਵਰਸ ਨੂੰ ਮਿਲਣੀ ਚਾਹੀਦੀ ਆ, ਤੇ ਜਿਹੜੇ ਪੋਰਟ ਦੇ ਵਿੱਚ ਰੈਸਟਰੂਮ ਐਕਸੈਸ ਆ ਉਹ ਟਰੱਕ ਡਰਾਈਵਰਸ ਨੂੰ ਜਿਹੜੇ ਉਹ ਮਿਲੇ। ਇਹ ਪੈਨਸਿਲਵੇਨੀਆ ਦਾ ਲੋਕਲ ਉੱਥੇ ਦਾ ਸਟੇਟ ਜਿਹੜਾ ਇਹ ਲੈਜਿਸਲੇਸ਼ਨ ਆ ਉਹ ਲਿਆਉਣ ਦੀ ਜਿਹੜੀ ਕੋਸ਼ਿਸ਼ ਆ। ਸੋ ਹੋਪਫੁਲੀ ਜਿਹੜਾ ਉਹ ਇਹ ਅੱਗੇ ਵੱਧਦਾ ਆ, ਟਰਾਂਸਪੋਰਟੇਸ਼ਨ ਦੇ ਵਿੱਚ ਇਹ ਪਾਸ ਹੁੰਦਾ ਆ ਤਾਂ ਇੱਕ ਚੰਗੀ ਗੱਲ ਹੋਊਗੀ, ਕਿਉਂਕਿ ਆਪਾਂ ਦੇਖਿਆ ਵੀ ਕੋਵਿਡ ਦੇ ਦੌਰਾਨ ਇਹਨਾਂ ਸਾਰਿਆਂ ਨੂੰ ਕਾਫੀ ਦਿੱਕਤਾਂ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਿਆ ਸੀ। ਉਹਨਾਂ ਨੇ ਇਹਦੇ ਵਿੱਚ ਇਹ ਵੀ ਰੱਖਿਆ ਆ ਵੀ ਇਹ ਡਿਪਾਰਟਮੈਂਟ ਆਫ ਹੈਲਥ ਦੀ ਡਿਊਟੀ ਆ ਵੀ ਇਹ ਚੀਜ਼ ਨੂੰ ਲਾਗੂ ਕਰੇ ਤੇ ਇਸ ਨੂੰ ਜਿਹੜਾ ਆ ਉਹ ਅਨਫੋਰਸ ਵੀ ਜਿਹੜਾ ਉਹ ਕਰੇ। ਸੋ ਇਹ ਪੈਨਸਿਲਵੇਨੀਆ ਦੇ ਵਿੱਚ ਆ। ਹੋਪਫੁਲੀ ਆਉਣ ਵਾਲੇ ਸਮੇਂ 'ਚ ਇਦਾਂ ਦੇ ਜਿਹੜੇ ਕਾਨੂੰਨ ਆ ਬਾਕੀ ਸੂਬਿਆਂ ਦੇ ਵਿੱਚ ਵੀ ਆਉਣ ਤੇ ਇੱਕ ਫੈਡਰਲ ਪੱਧਰ ਤੇ ਆ ਜਾਵੇ ਤਾਂ ਹੋਰ ਵੀ ਵਧੀਆ ਆ। ਤੇ ਹੁਣ ਆਪਣਾ ਸਮਾਂ ਰਾਜਕਰਮਜੀਤ ਸਿੰਘ ਜੀ ਸਮਾਪਤੀ ਵਾਲਾ। ਬਿਲਕੁਲ ਜੀ, ਤੇ ਲੈਣੇ ਜੀ ਹੁਣ ਇਜਾਜ਼ਤ ਲਵਾਂਗੇ ਤੁਹਾਡੇ ਤੋਂ ਜੀ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।